ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਤੇ ਖਾਸ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 12 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਵੱਧ ਸਮੇਂ ਤੋਂ ਲਗਾਤਾਰ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਜਾਂ ਉਹਨਾਂ ਤੋਂ ਕੋਈ ਮਸ਼ਵਰਾ ਲੈਣਾ ਤਾਂ ਉਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲੂਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੋਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰਲਕ ਤੇ ਸਟਾਕਟਨ ਤੋਂ ਵੀ ਸਮਾਨ ਲੈ ਸਕਦੇ ਹੋ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500 ਜੀ। ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਉਹਦਾ ਧੰਨਵਾਦ ਕੀਤਾ ਹੈ, ਉਹਨੂੰ ਪ੍ਰੇਜ਼ ਕੀਤਾ ਹੈਗਾ ਵੀ ਸਾਡੇ ਮੁਲਕ ਨੂੰ ਜਾਣੀ ਕਿ ਯੂਕਰੇਨ ਨੂੰ ਉਹ ਨਾਟੋ ਦਾ ਮੈਂਬਰਸ਼ਿਪ ਆਉਣ ਵਾਲੇ ਸਮੇਂ ਦੇ ਵਿੱਚ ਇਨਕਲੂਡ ਕਰ ਲੈਣਗੇ। ਤੇ ਨਾਲ ਦੀ ਨਾਲ ਮਿਲਟਰੀ ਸਪੋਰਟ ਜੋ ਬਹੁਤ ਸਾਰੇ ਨਾਟੋ ਮੁਲਕਾਂ ਵੱਲੋਂ ਦਿੱਤੀ ਗਈ ਆ, ਉਹਦਾ ਵੀ ਉਹਨਾਂ ਨੇ ਧੰਨਵਾਦ ਕੀਤਾ। ਉੱਥੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀ ਪਹੁੰਚੇ ਹੋਏ ਆ। ਤੁਹਾਨੂੰ ਪਤਾ ਹੀ ਆ ਵੀ ਮੀਟਿੰਗ ਅੱਜ ਕੱਲ੍ਹ ਚੱਲ ਰਹੀ ਹੈਗੀ ਆ ਨਾਟੋ ਦੀ, ਤੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਵੀ ਉੱਥੇ ਪਹੁੰਚੇ ਹੋਏ ਆ। ਤੇ ਇਹ ਲਿਥੁਆਨੀਆ ਜੋ ਵਿਲਨੀਅਸ ਆ, ਉੱਥੇ ਇਹ ਮੀਟਿੰਗ ਚੱਲ ਰਹੀ ਹੈਗੀ ਆ। 31 ਮੈਂਬਰ ਆ ਇਸ ਟਾਈਮ ਨਾਟੋ ਦੇ। ਉਹਨਾਂ ਨੇ ਕਨਫਰਮ ਕੀਤਾ ਹੈ ਯੂਕਰੇਨ ਅਲਟੀਮੇਟਲੀ ਉਹਨਾਂ ਦੇ ਅਲਾਇੰਸ ਨੂੰ ਜੁਆਇਨ ਕਰੂਗਾ, ਪਰ ਕਿਹੜਾ ਟਾਈਮ ਫਰੇਮ ਹੋਊਗਾ ਇਹਦੇ ਬਾਰੇ ਉਹਨਾਂ ਨੇ ਹਜੇ ਤੱਕ ਦੱਸਿਆ ਨਹੀਂ ਹੈਗਾ। ਕੁਝ ਵੈਸਟਰਨ ਆਫੀਸ਼ੀਅਲ ਇਹ ਕਹਿ ਰਹੇ ਆ ਕੀਵ ਨੂੰ, ਜੋ ਯੂਕਰੇਨ ਦੀ ਰਾਜਧਾਨੀ ਆ, ਵੀ ਉਹ ਜੋ ਅਸੀਂ ਤੁਹਾਨੂੰ ਮਿਲਟਰੀ ਤੇ ਫਾਈਨੈਂਸ਼ੀਅਲ ਏਡ ਦਿੱਤੀ ਹੈਗੀ ਆ ਇਨਵੇਜ਼ਨ ਤੋਂ ਬਾਅਦ, ਉਸ ਨੂੰ ਉਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਨਾਟੋ ਸਮਿਟ ਰੈਪ ਅਪ ਹੋ ਗਈ ਆ ਵਿਲਨੀਅਸ ਲਿਥੁਆਨੀਆ ਦੇ ਵਿੱਚ। ਅੱਜ ਗਰੁੱਪ ਆਫ 7 ਵੈਲਥੀ ਨੇਸ਼ਨਸ ਦੀ ਵੀ ਮੀਟਿੰਗ ਉੱਥੇ ਹੋਈ ਸੀ। ਇਸ ਗਰੁੱਪ ਦੇ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, UK ਤੇ ਯੂਨਾਈਟਿਡ ਸਟੇਟਸ ਸੀਗੇ। ਉਹਨਾਂ ਨੇ ਇਹ ਕਿਹਾ ਵੀ ਲੌਂਗ ਟਰਮ ਜੋ ਸਿਕਿਉਰਿਟੀ ਕਮਿਟਮੈਂਟ ਹੈਗੀ ਆ ਕੀਵ ਦੇ ਲਈ, ਉਸ ਨੂੰ ਅਸੀਂ ਉਸੇ ਤਰ੍ਹਾਂ ਜਾਰੀ ਰੱਖਾਂਗੇ। ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਜੋ ਯੂਕਰੇਨ ਦੇ ਆ, ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਇਹ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਜੋ ਉਹਨਾਂ ਦੀ ਮੀਟਿੰਗ ਹੋਈ ਆ ਤੇ ਇਹ ਬਹੁਤ ਵਧੀਆ ਹੋਈ ਆ। ਘੱਟੋ ਘੱਟ 2 ਵਾਰ ਕਹਿੰਦੇ ਆਲਰੇਡੀ ਹੋ ਚੁੱਕੀ ਹੈਗੀ ਆ ਜੋ ਪਲਾਨ ਕੀਤੀ ਗਈ ਸੀ। ਰਸ਼ੀਅਨ ਫੋਰਸਿਸ ਨੇ ਖਰਸਨ ਜੋ ਸਿਟੀ ਆ, ਉੱਥੇ ਵਾਲਾ ਏਰੀਆ ਆ, ਉੱਥੇ ਸ਼ੈਲਿੰਗ ਕੀਤੀ ਆ, ਜਿਹਦੇ ਨਾਲ ਇੱਕ ਬੰਦੇ ਦੀ ਮੌਤ ਹੋ ਗਈ ਤੇ ਉਸ ਦੀ ਜਿਹੜੀ ਵਾਈਫ ਆ ਉਹ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਈ ਹੈਗੀ ਆ। ਰਸ਼ੀਅਨ ਫੋਰਸਿਸ ਖਰਸਨ ਟਾਊਨ ਚੋਂ ਨਵੰਬਰ ਮਹੀਨੇ ਦੇ ਵਿੱਚ ਰੀਟਰੀਟ ਕਰ ਗਿਆ ਸੀ, ਜਾਣੀ ਕਿ ਉੱਥੋਂ ਵਾਪਸ ਹੋ ਗਿਆ ਸੀ ਜਦੋਂ ਸਿਟੀ ਨੂੰ ਬੰਬਾਰਡ ਕੀਤਾ ਗਿਆ ਸੀ ਯੂਕਰੇਨ ਵੱਲੋਂ। ਪਰ ਦੁਬਾਰਾ ਕੀ ਫੇਰ ਇਹਨਾਂ ਨੇ ਰਸ਼ੀਆ ਵਾਲਿਆਂ ਨੇ ਉੱਥੇ ਕੋਸ਼ਿਸ਼ ਕੀਤੀ ਆ। ਜੋ ਐਰਡੋਗਨ ਹੈਗੇ ਆ ਤੁਰਕੀ ਦੇ, ਉਹਨਾਂ ਨੇ ਪਹਿਲਾ ਕਮੈਂਟ ਮਾਰਿਆ ਹੈਗਾ ਆ ਵੀ ਸਵੀਡਨ ਨੂੰ ਨੈਟੋ ਦਾ ਜੋ ਮੈਂਬਰ ਆ ਉਹ ਬਣਾਉਣ ਦੇ ਲਈ ਅਸੀਂ ਅਪਰੂਵ ਕਰਨ ਜਾ ਰਹੇ ਹੈਗੇ ਆ। ਸੋ ਇਹ ਉਹਨਾਂ ਦਾ ਕਾਫੀ ਜੋ ਸਟਾਂਸ ਆ ਇਹਦੇ ਉੱਤੇ ਚੇਂਜ ਹੋਇਆ ਹੈਗਾ ਆ। ਕਾਫੀ ਲੰਬੇ ਸਮੇਂ ਤੋਂ ਉਹ ਇਸ ਪ੍ਰੋਸੈਸ ਨੂੰ ਡਿਲੇ ਕਰ ਰਹੇ ਸੀ ਕਿਉਂਕਿ ਟਰਕੀ ਦੀ ਹਾਂ ਹੋਣੀ ਬਹੁਤ ਜ਼ਰੂਰੀ ਹੈਗੀ ਆ।
ਇੱਕ ਰਸ਼ੀਆ ਦਾ ਜਨਰਲ ਪਿਛਲੇ ਕਾਫੀ ਸਮੇਂ ਤੋਂ ਮਿਸਿੰਗ ਹੈਗਾ, ਜਨਰਲ ਸਰਜੇ ਸਰੋਵਿਕਿਨ। ਇਹ ਵੈਗਨਰ ਜੋ ਚੀਫ ਆ, ਉਹ ਮਰਸਨਰੀ ਗਰੁੱਪ ਆ, ਉਹਦਾ ਦੋਸਤ ਆ ਤੇ ਇਹ ਕਾਫੀ ਲੰਮੇ ਸਮੇਂ ਤੋਂ ਮਿਸਿੰਗ ਸੀ। ਤੇ ਅੱਜ ਹੀ ਕਲਾ ਮੇਕਰ ਨੇ ਰਸ਼ੀਆ ਦੇ ਨੇ ਇਹ ਕਿਹਾ ਵੀ ਉਹ ਅਰੈਸਟ ਲੈ ਰਿਹਾ ਹੈ। ਬਹੁਤ ਸਾਰੇ ਲੋਕ ਜੋ ਆ ਉਹ ਇਹ ਸੋਚ ਰਹੇ ਸੀ ਹੋ ਸਕਦਾ ਉਸ ਨੂੰ ਮਾਰ ਹੀ ਦਿੱਤਾ ਹੋਵੇ। ਸੋ ਇਹ ਜੋ ਅਪਡੇਟ ਹੋਈ ਹੈਗੀ ਆ ਉਹਦੇ ਬਾਰੇ ਯੂਕਰੇਨ ਮਾਮਲੇ 'ਚ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ। ਪਰ ਚਾਈਨੀਜ਼ ਗਵਰਨਮੈਂਟ ਨੇ ਜੋ ਮੀਟਿੰਗ ਹੋਈ ਆ ਨਾਟੋ ਦੀ, ਉਹਦੇ ਵਿੱਚ ਉਹਨਾਂ ਨੇ ਜੋ ਮਿਲਟਰੀ ਦੀ ਐਕਸਪੈਂਸ਼ਨ ਹੋ ਜਾ ਰਹੀ, ਜੋ ਮਿਲਟਰੀ ਦੀ ਸਪੋਰਟ ਯੂਕਰੇਨ ਨੂੰ ਹੋਣ ਜਾ ਰਹੀ ਆ, ਤੇ ਉਹਦੇ 'ਚ ਉਹਨਾਂ ਨੇ ਆਪਣਾ ਜਿਹੜਾ ਆ ਨਾ ਪੱਖੀ ਰਵੱਈਆ ਰੱਖਿਆ। ਉਹਨੇ ਕਿਹਾ ਵੀ ਇਹ ਮਾੜੀ ਗੱਲ ਆ ਕਿਉਂਕਿ ਵੈਸਟ ਜੋ ਜਾਣੀ ਕਿ ਆਪਣੇ ਸਾਰੇ ਮੁਲਕ ਆ ਇਹ ਐਕਸਪੈਂਸ਼ਨ ਕਰ ਰਹੇ ਆਪਣੀ ਮਿਲਟਰੀ ਦੀ, ਤੇ ਇਹ ਇੱਕ ਤਰ੍ਹਾਂ ਨਾਲ ਜੰਗ ਵੱਲ ਵਧਣ ਦੀ ਗੱਲ ਹੈਗੀ। ਚਾਈਨਾ ਦੇ ਫੋਰਨ ਮਿਨਿਸਟਰ ਬੈਂਗ ਵਿਨਵਿਨ ਜੋ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਯੂਕਰੇਨੀਅਨ ਅਥਾਰਟੀ ਜੋ ਜ਼ਪਰਜ਼ੀਆ ਰੀਜਨ ਹੈਗਾ ਜਿੱਥੇ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਹੈਗਾ, ਤੇ ਉੱਥੇ ਉਹਨਾਂ ਨੇ ਕਿਹਾ ਵੀ ਉੱਥੇ ਵੀ ਰਸ਼ੀਅਨ ਵੱਲੋਂ ਅਟੈਕ ਕੀਤਾ ਗਿਆ ਤੇ 18 ਲੋਕ ਤੇ 6 ਬੱਚੇ ਜਿਨ੍ਹਾਂ ਦੇ ਵਿੱਚ ਸੀਗੇ ਉਹ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਯੂਕਰੇਨ ਹਜੇ ਤੱਕ ਡਿਸਪੁਆਇੰਟਡ ਆ ਕਿਉਂਕਿ ਉਹਨਾਂ ਨੂੰ ਪੂਰਾ ਪੱਕਾ ਵਾਅਦਾ ਨਹੀਂ ਦਿੱਤਾ ਗਿਆ ਨਾਟੋ ਦੇ ਮੈਂਬਰ ਨੂੰ ਜੁਆਇਨ ਕਰਨ ਦੇ ਲਈ। ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਜੋ ਫਰਾਂਸ ਦੇ ਆ, ਉਹਨਾਂ ਨੇ ਕਿਹਾ ਵੀ ਇਹ ਲੈਜੀਟੀਮੇਟ ਆ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਡਿਮਾਂਡ ਕਰਨਾ, ਤੇ ਇੱਕ ਪਾਸੇ ਉਹ ਲੜਾਈ ਵੀ ਲੜ ਰਹੇ ਗਰਾਊਂਡ ਦੇ ਉੱਤੇ, ਪਰ ਉਹਨਾਂ ਨੇ ਇਹ ਕਿਹਾ ਕੰਕਰੀਟ ਸ਼ਾਰਟ ਤੇ ਲੌਂਗ ਟਰਮ ਮਿਲਟਰੀ ਏਡ ਜੋ ਯੂਕਰੇਨ ਨੂੰ ਆ ਉਹ ਇਸੇ ਤਰ੍ਹਾਂ ਚੱਲਦੀ ਰਹੇਗੀ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਸੀ ਵੀ ਯੂਕਰੇਨ ਨੂੰ ਨਾਟੋ ਦੇ ਮੈਂਬਰ ਉਸ ਟਾਈਮ ਆਪਾਂ ਐਡ ਕਰਾਂਗੇ ਜਿਸ ਟਾਈਮ ਦੇ ਉੱਥੇ ਲੜਾਈ ਜੋ ਆ ਖਤਮ ਹੋ ਜਾਊਗੀ। ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਜੋ ਯੂਕਰੇਨ ਦੇ ਬਾਰ-ਬਾਰ ਸਾਰੇ ਹੀ ਮੁਲਕਾਂ ਦਾ ਧੰਨਵਾਦ ਕੀਤਾ ਵੀ ਜੋ ਫਾਈਨੈਂਸ਼ੀਅਲੀ ਤੇ ਮਿਲਟਰੀ ਵਾਈਜ਼ ਜੋ ਸਾਰੇ ਮੁਲਕਾਂ ਨੇ ਉਹਨਾਂ ਦੀ ਹੈਲਪ ਕੀਤੀ ਆ ਉਹਦੇ ਲਈ ਧੰਨਵਾਦ ਕੀਤਾ ਹੈਗਾ। ਪ੍ਰੈਜ਼ੀਡੈਂਟ ਬਾਈਡਨ ਤੇ ਇੱਕ ਅਮਰੀਕਨ ਨੈਸ਼ਨਲ ਸਿਕਿਉਰਿਟੀ ਆਫੀਸ਼ੀਅਲ ਉਹਨਾਂ ਨੇ ਜ਼ੈਲੈਂਸਕੀ ਦੇ ਨਾਲ ਜੋ ਗੱਲਬਾਤ ਕੀਤੀ ਹੈਗੀ ਆ। ਸੋ ਹੋਪਫੁਲੀ ਕਿਉਂਕਿ ਜ਼ੈਲੈਂਸਕੀ ਬਹੁਤ ਔਖਾ ਸੀ, ਕਿਉਂਕਿ ਬਾਈਡਨ ਉਹਨਾਂ ਨੇ ਸਟੇਟਮੈਂਟ ਜਾਰੀ ਕਰਤੀ ਸੀ ਵੀ ਆਪਾਂ ਲੜਾਈ ਤੋਂ ਬਾਅਦ ਹੀ ਜੋ ਯੂਕਰੇਨ ਆ ਉਸ ਨੂੰ ਨਾਟੋ ਦੀ ਮੈਂਬਰਸ਼ਿਪ ਲਈ ਅੱਗੇ ਤੋਰਾਂਗੇ। ਸੋ ਇਹ ਸਭ ਕੁਝ ਯੂਕਰੇਨ ਤੇ ਰਸ਼ੀਆ ਦੀ ਲੜਾਈ ਨੂੰ ਲੈ ਕੇ ਜੋ ਇੱਕ ਨੈਟੋ ਮੈਂਬਰਸ ਦੀ ਮੀਟਿੰਗ ਹੋਈ ਹੈਗੀ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੀ। ਅਗਲੀ ਖਬਰ ਦੇ ਵੱਲ ਵਧਦੇ ਹਾਂ ਤੇ ਰੁਖ ਕਰਦੇ ਹਾਂ ਇਜ਼ਰਾਈਲ ਦਾ। ਇਜ਼ਰਾਈਲ ਦੇ ਵਿੱਚ ਨਿਆਂਪਾਲਕਾ ਦੇ ਵਿੱਚ ਕੁਝ ਤਬਦੀਲੀਆਂ ਦੀ ਸਕੀਮ ਦੇ ਖਿਲਾਫ ਦੇਸ਼ ਪੱਧਰੀ ਰੋਸ ਮੁਜ਼ਾਹਰਿਆਂ ਦਾ ਦੌਰ ਜਾਰੀ ਹੈ, ਤੇ ਇਹਦੀ ਸ਼ੁਰੂਆਤ ਦੇ ਦੌਰਾਨ ਹੀ ਮੁਜ਼ਾਹਰਾਕਾਰੀਆਂ ਨੇ ਯਰੂਸ਼ਲਮ, ਹਾਈਫਾ ਤੇ ਤਲ ਅਵੀਵ ਨੂੰ ਜੋੜਨ ਵਾਲੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਤੇ ਆਵਾਜਾਈ ਠੱਪ ਕਰ ਦਿੱਤੀ ਹੈ। ਸਰਕਾਰ ਦੀ ਜਿਹੜੀ ਇਹ ਸਕੀਮ ਹੈ ਇਹਦੇ ਮੁੱਦੇ ਤੇ ਦੇਸ਼ ਦੇ ਲੋਕਾਂ ਦੀ ਰਾਏ ਜਿਹੜੀ ਆ ਉਹ ਇੱਕ ਨਹੀਂ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੰਸਦੀ ਗੱਠਜੋੜ ਵੱਲੋਂ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਨੂੰ ਸੀਮਤ ਕਰਨ ਵਾਲੇ ਇੱਕ ਵਿਵਾਦਤ ਬਿੱਲ ਨੂੰ ਮੁੱਢਲੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇਹ ਰੋਸ ਮੁਜ਼ਾਹਰੇ ਸ਼ੁਰੂ ਹੋਏ ਨੇ। ਨੇਤਨਯਾਹੂ ਦੇ ਜਿਹੜੇ ਕੱਟੜ ਰਾਸ਼ਟਰਵਾਦੀ ਤੇ ਹੋਰ ਕੱਟੜ ਸਹਿਯੋਗੀਆਂ ਵੱਲੋਂ ਤਜਵੀਜ਼ ਕੀਤੇ ਗਏ ਬਿੱਲਾਂ ਦੇ ਵਿੱਚੋਂ ਇੱਕ ਦੱਸਿਆ ਗਿਆ। ਇਸ ਬਿੱਲ ਦਾ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਤੇ ਵਿਰੋਧੀਆਂ ਨੇ ਇਸ ਬਿੱਲ ਨੂੰ ਦੇਸ਼ ਨੂੰ ਤਾਨਾਸ਼ਾਹੀ ਵੱਲ ਲਿਜਾਣ ਵਾਲਾ ਦੱਸਿਆ। ਨਿਆਂਪਾਲਕਾ ਦੇ ਵਿੱਚ ਤਬਦੀਲੀ ਦਾ ਵਿਰੋਧ ਕਰ ਰਹੇ ਕਾਰਕੁਨਾਂ ਨੇ ਦੇਸ਼ ਪੱਧਰੀ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ। ਲੋਕ ਇਜ਼ਰਾਈਲ ਦੇ ਮੁੱਖ ਮੰਤਰੀ ਅੱਡੇ ਤੇ ਵੀ ਰੋਸ ਮੁਜ਼ਾਹਰਾ ਕਰ ਰਹੇ ਸਨ, ਜਿਸ ਦੇ ਨਾਲ ਉਡਾਣਾਂ ਪ੍ਰਭਾਵਿਤ ਹੋਈਆਂ ਨੇ ਤੇ ਹੋ ਵੀ ਸਕਦੀਆਂ ਨੇ। ਇਜ਼ਰਾਈਲੀ ਸੈਨਾ ਦੀ ਸਾਈਬਰ ਇਕਾਈ ਦੇ ਤਕਰੀਬਨ 300 ਦੇ ਕਰੀਬ ਮੁਲਾਜ਼ਮਾਂ ਨੇ ਇੱਕ ਪੱਤਰ ਤੇ ਦਸਤਖਤ ਕੀਤੇ ਨੇ, ਜਿਹਦੇ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਮੁਅੱਤਲ ਜਾਂ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਜਿਹੜੀ ਸਰਕਾਰ ਹੈ ਉਹ ਇਜ਼ਰਾਈਲੀ ਰਾਜ ਨੂੰ ਤਬਾਹ ਕਰਨ ਤੇ ਲੱਗੀ ਹੋਈ ਹੈ ਤੇ ਇਸ ਕਰਕੇ ਉਹ ਸੇਵਾਵਾਂ ਆਪਣੀਆਂ ਨਹੀਂ ਦੇਣਗੇ। ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਸੰਵੇਦਨਸ਼ੀਲ ਸਾਈਬਰ ਸਮਰੱਥਾ ਜਿਸ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਹੋਵੇ ਉਸ ਨੂੰ ਅਪਰਾਧੀ ਸਰਕਾਰ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਜੋ ਲੋਕਤੰਤਰ ਦਾ ਆਧਾਰ ਘਟਾ ਰਹੀ ਹੋਵੇ। ਪੁਲਿਸ ਨੇ ਜਿਹੜੀ ਸੜਕ ਹੈ ਯਰੂਸ਼ਲਮ ਨੂੰ ਜਾਣ ਵਾਲੀ ਉਹਦੇ ਤੇ ਆਵਾਜਾਈ ਰੋਕਣ ਵਾਲੇ ਲੋਕਾਂ ਨੂੰ ਖਿੰਡਾਉਣ ਦੇ ਲਈ ਜਲ ਤੋਪਾਂ ਦੀ ਵਰਤੋਂ ਵੀ ਕੀਤੀ ਹੈ। ਪੁਲਿਸ ਨੇ ਮੋਦੀਨ ਸ਼ਹਿਰ ਨੂੰ ਜਾਣ ਵਾਲੀ ਸੜਕ ਤੇ ਅੜਿੱਕਾ ਪਾ ਰਹੇ ਕਈ ਮੁਜ਼ਾਹਰਾਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ। ਪੁਲਿਸ ਨੇ ਵੀ ਦੱਸਿਆ ਕਿ ਹੁਣ ਤੱਕ 42 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਵਿਚਾਲੇ ਦੇਸ਼ ਦੀ ਜਿਹੜੀ ਕੌਮੀ ਮਜ਼ਦੂਰ ਯੂਨੀਅਨ ਹੈ ਉਹਦਾ ਮੁਖੀ ਹੈ ਅਰਨੋਨ ਬਾਰ ਡੇਵਿਡ, ਉਹਨੇ ਆਮ ਹੜਤਾਲ ਦੀ ਚੇਤਾਵਨੀ ਦੇ ਦਿੱਤੀ, ਜਿਹਦੇ ਨਾਲ ਦੇਸ਼ ਦੇ ਵਿੱਚ
ਆਰਥਿਕ ਗਤੀਵਿਧੀਆਂ ਜਿਹੜੀਆਂ ਨੇ ਉਹ ਠੱਪ ਹੋ ਸਕਦੀਆਂ ਨੇ। ਆਪਾਂ ਦੇਖਦੇ ਹਾਂ ਕਿ ਇਸ ਵੇਲੇ ਵਰਲਡ ਦੇ ਵਿੱਚ ਹੀ ਜਿਹੜੇ ਇੱਕ ਸਿਆਸਤ ਹੈ ਉਹਦਾ ਧੁਰਾ ਵਿਅਕਤੀ ਵਿਸ਼ੇਸ਼ ਜ਼ਿਆਦਾ ਬਣਦੇ ਜਾ ਰਹੇ ਨੇ। ਤੁਸੀਂ ਦੇਖੋ ਕਿ ਕਿਮ ਜੋਂਗ ਉਨ ਤੋਂ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਇਸੇ ਤਰ੍ਹਾਂ ਸ਼ੀ ਜਿਨਪਿੰਗ, ਇਸੇ ਤਰ੍ਹਾਂ ਭਾਰਤ ਦੇ ਵਿੱਚ ਮੋਦੀ ਬਾਰੇ ਕਿਹਾ ਜਾਂਦਾ ਹੈ ਕਿ ਸੱਤਾ ਦਾ ਜਿਹੜਾ ਧੁਰਾ ਉਹ ਇੱਕ ਵਿਅਕਤੀ ਵਿਸ਼ੇਸ਼ ਦੇ ਦੁਆਲੇ ਘੁੰਮ ਰਿਹਾ, ਤੇ ਹੁਣ ਨੇਤਨਯਾਹੂ ਵੀ ਜਿਹੜਾ ਉਹ ਇਸੇ ਤਰ੍ਹਾਂ ਹੀ ਕਰਨ ਦੀ ਕਵੈਤ ਬਾਰੇ ਇੱਕ ਬਿੱਲ ਲੈ ਕੇ ਆ ਰਿਹਾ, ਜਿਹਦਾ ਇਜ਼ਰਾਈਲ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ। ਤੁਹਾਨੂੰ ਯਾਦ ਹੋਣਾ ਅਸਲ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਵੀ ਕਈ ਵਾਰ ਚਰਚਾ ਹੋਈ ਹੈ ਕਿ ਇਜ਼ਰਾਈਲ ਦੀ ਜਿਹੜੀ ਸਰਕਾਰ ਆ ਉਹ ਪਿਛਲੇ ਕਈ ਸਾਲਾਂ ਤੋਂ ਟਿਕਾਊ ਨਹੀਂ ਰਹੀ। ਉੱਥੇ ਗੱਠਜੋੜ ਬਣਦੇ ਨੇ ਦੋਨੇ ਤਿੰਨੇ ਜਿਹੜੀਆਂ ਪਾਰਟੀਆਂ ਨੇ, ਉਹਨਾਂ ਨੂੰ ਲਗਾਤਾਰ ਜਿਹੜਾ ਮੈਂਡੇਟ ਮਿਲਦਾ ਉਹ ਤਕਰੀਬਨ ਜੋੜ ਤੋੜ ਦੇ ਨੇੜੇ ਹੀ ਹੁੰਦਾ। ਸੋ ਇਜ਼ਰਾਈਲ ਨੂੰ ਹੁਣ ਤੱਕ ਜਿਹੜੀ ਹੈ ਇੱਕ ਸਥਾਪਿਤ ਸਰਕਾਰ ਤਾਂ ਨਹੀਂ ਮਿਲ ਸਕੀ, ਪਰ ਕਿਉਂਕਿ ਸੰਸਦੀ ਗੱਠਜੋੜ ਹੈ ਇਸ ਕਰਕੇ ਜਿਹੜੇ ਲੋਕ ਇਤਫਾਕ ਰੱਖਦੇ ਨੇ ਆਪਸ ਵਿੱਚ ਦੀ ਰਾਏ ਦੇ ਆਧਾਰ ਤੇ, ਵਿਚਾਰਧਾਰਾ ਦੇ ਆਧਾਰ ਤੇ, ਪੋਲੀਟੀਕਲ ਆਈਡੀਓਲੋਜੀ ਦੇ ਆਧਾਰ ਤੇ, ਤਾਂ ਉਹ ਜਦੋਂ ਇੱਕ ਹੁੰਦੇ ਨੇ ਤਾਂ ਫਿਰ ਉਹ ਇਹੋ ਜਿਹੇ ਬਿੱਲ ਲੈ ਕੇ ਆਉਂਦੇ ਨੇ ਜਿਹਦੇ ਨਾਲ ਲੋਕਾਂ ਦੇ ਹੱਕ ਹਕੂਕ ਜਿਹੜੇ ਨੇ ਉਹ ਕੁਚਲੇ ਜਾਂਦੇ ਨੇ। ਹੁਣ ਲੋਕਾਂ ਦਾ ਕਹਿਣਾ ਇਹ ਹੈ, ਖਾਸ ਕਰਕੇ ਜਿਹੜੀਆਂ ਜਥੇਬੰਦੀਆਂ ਵਿਰੋਧ ਕਰ ਰਹੀਆਂ, ਉਹ ਕਹਿੰਦੀ ਜੇਕਰ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਸੀਮਿਤ ਹੋ ਗਈਆਂ ਤੇ ਇਹਦਾ ਮਤਲਬ ਹੈ ਕਿ ਤੁਸੀਂ ਕਾਨੂੰਨ ਦੇ ਦਾਇਰੇ ਨੂੰ ਸੀਮਿਤ ਕਰਨ ਜਾ ਰਹੇ ਹੋ, ਤੇ ਇਹ ਬਿਲਕੁਲ ਗਲਤ ਆ। ਇਹਦੇ ਨਾਲ ਜਿਹੜਾ ਰਾਜ ਆ ਇਜ਼ਰਾਈਲ ਆ ਉਹ ਤਾਨਾਸ਼ਾਹੀ ਵੱਲ ਧੱਕਿਆ ਜਾਊਗਾ, ਤੇ ਜਿਸ ਤਰੀਕੇ ਨਾਲ ਇਜ਼ਰਾਈਲ ਫਿਲਸਤੀਨ ਉੱਤੇ ਹਮਲੇ ਕਰ ਰਿਹਾ, ਜਿਸ ਤਰੀਕੇ ਦੇ ਨਾਲ ਇਜ਼ਰਾਈਲ ਦੀਆਂ ਜਿਹੜੀਆਂ ਸੀਕ੍ਰੇਟ ਏਜੰਸੀਜ਼ ਐਕਟਿਵ ਨੇ, ਸਰਗਰਮ ਨੇ, ਜਿਸ ਤਰੀਕੇ ਦੇ ਨਾਲ ਬਿੱਲ ਆ ਰਹੇ ਨੇ, ਤਾਂ ਲੋਕਾਂ ਦਾ ਇਹ ਮੰਨਣਾ ਹੈ, ਜਿਹੜੇ ਖਾਸ ਕਰਕੇ ਸਿਆਸੀ ਮਾਹਰ ਨੇ, ਸਮੀਖਿਅਕ ਨੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਨੇਤਨਯਾਹੂ ਹੈ ਜਿਹੜਾ ਉਹ ਇਜ਼ਰਾਈਲ ਦੀ ਜਿਹੜੀ ਤਾਕਤ ਹੈ, ਜਿਹੜੀ ਸੱਤਾ ਹੈ, ਉਹਦਾ ਇੱਕ ਕੇਂਦਰ ਬਿੰਦੂ ਬਣ ਜਾਊਗਾ। ਜੀ ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਫਲੱਡ ਆਏ ਹੋਏ ਆ, ਬੁਰਾ ਹਾਲ ਆ। ਸਾਡੇ ਅਮਰੀਕਾ ਦੇ ਵਿੱਚ ਵੀ ਵਰਮੌਂਟ ਸਟੇਟ ਆ, ਉੱਥੇ ਦੇ ਜੋ ਪਹਾੜੀਆਂ ਵਾਲੇ ਸ਼ਹਿਰ ਆ, ਕਲਾਈਮੇਟ ਚੇਂਜ ਕਰਕੇ ਬਹੁਤ ਬੁਰਾ ਹਾਲ ਆ। ਕਈ ਸ਼ਹਿਰ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੇ ਹੋਏ ਆ, ਲੋਕਾਂ ਦੇ ਬਿਜ਼ਨੈਸਸ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬੇ ਆ। ਕਹਿੰਦੇ 6 ਇੰਚ ਲਗਾਤਾਰ ਮੀਂਹ ਪਿਆ, ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਪਿਆ। ਆਇਰੀਨ ਕਰਕੇ ਹਰੀਕੇਨ ਦੱਸਿਆ ਗਿਆ ਵੀ 50 ਸਾਲਾਂ ਦੇ ਵਿੱਚ ਇਦਾਂ ਦਾ ਜੋ ਸਟਾਰਮ ਆ ਉਹ ਆਇਆ ਹੈਗਾ ਇਸ ਛੋਟੇ ਟਾਊਨ ਦੇ ਵਿੱਚ, ਜੋ ਵਰਮੌਂਟ ਦੇ ਏਰੀਏ 'ਚ ਆ। ਇਹ ਬਹੁਤ ਸਾਰੇ ਲੋਕ ਉੱਥੇ ਸਕੀਇੰਗ ਕਰਨ ਜਾਂਦੇ ਆ, ਟੂਰਿਸਟ ਪਲੇਸ ਹੈਗੀ ਆ। ਹਰ ਇੱਕ ਬਿਲਡਿੰਗ ਪਾਣੀ ਦੇ ਵਿੱਚ ਬੁਰੀ ਤਰ੍ਹਾਂ ਡੁੱਬ ਚੁੱਕੀ ਹੈਗੀ ਆ। ਕੱਲ ਆਪਾਂ ਅਨਾਉਂਸ ਵੀ ਕੀਤਾ ਸੀ, ਸ਼ੇਅਰ ਵੀ ਕੀਤਾ ਸੀ ਵੀ ਵਾਈਟ ਹਾਊਸ ਨੇ ਆਲਰੇਡੀ ਸਟੇਟ ਆਫ ਐਮਰਜੈਂਸੀ ਵਰਮੌਂਟ ਸਟੇਟ ਦੇ ਵਿੱਚ ਜਾਰੀ ਕੀਤੀ ਹੋਈ ਹੈਗੀ ਆ। ਸੋ ਸਾਰੇ ਤਰ੍ਹਾਂ ਦੀ ਜੋ ਫੈਡਰਲ ਹੈਲਪ ਆ ਉਹ ਵਰਮੌਂਟ ਦੇ ਵਿੱਚ ਮਿਲ ਰਹੀ ਆ। ਇੱਕ ਉੱਥੇ ਦਾ ਵਿਨੂਸਕੀ ਦਰਿਆ ਹੈਗਾ ਆ, ਜੋ ਮੌਂਟਪਲੀਅਰ ਦਾ ਏਰੀਆ ਉੱਥੋਂ ਚੱਲਦਾ, 21 ਫੁੱਟ ਉੱਚਾ ਉਹ ਜੋ ਲੈਵਲ ਆ ਉਹਦੇ ਉੱਤੇ ਚੱਲ ਰਿਹਾ ਹੈਗਾ, ਜਿਹਦੇ ਨਾਲ ਬਹੁਤ ਸਾਰੇ ਜੋ ਫਲੱਡਿੰਗ ਸਟੇਜ, ਮੇਜਰ ਫਲੱਡਿੰਗ ਸਟੇਜ ਦੇ ਵਿੱਚ ਆ। ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਕਹਿੰਦੇ ਵੀ ਇਹ ਇੰਨੀ ਜਲਦੀ ਉਹ ਫੇਲ ਆਊਟ ਹੋ ਗਿਆ। ਗੈਰੀ ਗ੍ਰੀਨ ਕਰਕੇ ਪਰਸਨ ਆ, ਉਹ ਕਹਿੰਦੇ ਆ ਵੀ 12 ਸਾਲਾਂ ਦੇ ਵਿੱਚ ਮੈਂ ਇਦਾਂ ਦੀ ਸਿਚੁਏਸ਼ਨ ਨਹੀਂ ਦੇਖੀ। 2000 ਪੋਪੂਲੇਸ਼ਨ ਦੀ ਟਾਊਨ ਵਾਲਾ ਸਕੀ ਰਿਜ਼ੋਰਟ ਵਾਲਾ ਜੋ ਇਹ ਟਾਊਨ ਆ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਾ ਹੈਗਾ। ਕਹਿੰਦੇ ਵੀ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਉਹਨਾਂ ਨੇ ਟੂਰਿਸਟ ਦੇ ਲਈ ਬਣਾਈਆਂ ਸੀਆਂ, ਪਾਰਕਸ ਵਗੈਰਾ, ਉਹ ਸਾਰੇ ਕੁਝ ਉੱਥੇ ਹੜ ਗਏ ਹੈਗੇ ਆ। ਫਲੱਡ ਤੇ ਫਲੈਸ਼ ਫਲੱਡ ਪੂਰੀ ਤਰ੍ਹਾਂ ਉੱਥੇ ਪਹੁੰਚੇ ਹੋਏ ਆ। ਇਹਦੇ ਬਾਰੇ ਜੋ ਨੈਸ਼ਨਲ ਵੈਦਰ ਸਰਵਿਸ ਵਾਲੇ ਆ, ਫੀਮਾ ਵਾਲੇ, ਇਹ ਕਹਿ ਰਹੇ ਆ ਵੀ ਜੋ ਫਲੱਡਸ ਤੇ ਫਲੈਸ਼ ਫਲੱਡਸ ਹੁੰਦੇ ਹੈਗੇ ਆ ਇਹ ਬਹੁਤ ਹੀ ਖਤਰਨਾਕ ਤੇ ਫੇਟਲ ਹੁੰਦੇ ਹੈਗੇ ਆ। ਕਾਰਨ ਕੀ ਹੁੰਦਾ ਵੀ ਬਹੁਤ ਛੋਟੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜੋ ਪਾਣੀ ਆ ਉਹ ਇਕੱਠਾ ਹੋ ਜਾਂਦਾ, ਉਨੇ ਚਿਰ 'ਚ ਗਰਾਊਂਡ ਉਹਨੂੰ ਅਬਜ਼ੌਰਬ ਨਹੀਂ ਕਰ ਸਕਦੀ, ਤੇ ਉਹ ਪਾਣੀ ਜਦੋਂ ਫਿਰ ਰਨ ਆਫ ਹੁੰਦਾ ਆ ਉਹਦੇ ਨਾਲ ਫਲੱਡਿੰਗ ਹੁੰਦੀ ਆ, ਉਹਦੇ ਨਾਲ ਬਹੁਤ ਸਾਰਾ ਜੋ ਖਤਰਾ ਹੁੰਦਾ ਹੈਗਾ ਆ। ਤੇ ਮਿਲੀਅਨਸ ਆਫ ਡਾਲਰ ਦਾ ਨੁਕਸਾਨ ਹੋ ਚੁੱਕਾ ਹੈਗਾ। 2011 ਦੇ ਵਿੱਚ ਜਦੋਂ ਇੱਕ ਫਲੱਡਿੰਗ ਹੋਈ ਸੀ ਉਸ ਟਾਈਮ ਦੇ ਉੱਤੇ, ਤੇ ਕਹਿੰਦੇ ਵੀ ਉਸ ਟਾਈਮ 6 ਲੋਕਾਂ ਦੀ ਮੌਤ ਹੋਈ ਸੀ। ਉਸ ਤੋਂ ਪਹਿਲਾਂ 1927 ਦੇ ਵਿੱਚ ਜੋ ਵਰਮੌਂਟ ਦਾ ਏਰੀਆ ਆ ਉੱਥੇ ਗ੍ਰੇਟ ਫਲੱਡਸ ਆਏ ਸੀਗੇ, ਤੇ 1000 ਤੋਂ ਵੱਧ ਲੋਕਾਂ ਦੇ ਜੋ ਘਰ ਆ ਉਸ ਟਾਈਮ ਉੱਥੇ ਤਬਾਹ ਹੋ ਗਏ ਸੀ। ਸੋ ਸਿਚੁਏਸ਼ਨ ਹਜੇ ਵੀ ਵਰਮੌਂਟ ਦੇ ਵਿੱਚ ਬਹੁਤ ਬੈਡ ਆ ਜੋ ਉਹ ਬਣੀ ਹੋਈ ਆ, ਤੇ ਕੰਟਰੋਲ ਕਰਨ ਦੇ ਲਈ ਸਾਰੀਆਂ ਹੀ ਜਿਹੜੀਆਂ ਏਜੰਸੀਜ਼ ਆ ਉਹ ਲੱਗੀਆਂ ਹੋਈਆਂ, ਪਰ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਇਸ ਟਾਈਮ ਹੋ ਗਿਆ ਹੈਗਾ। ਜੀ,
ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਯੂਐਨ ਦੀ। ਯੂਐਨ ਦਾ ਜਿਹੜਾ ਹਿਊਮਨ ਰਾਈਟਸ ਕਾਉਂਸਲ ਹੈ, UNHRC, ਉਹਨੇ ਇੱਕ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਮੁਸਲਮਾਨ ਭਾਈਚਾਰੇ ਦੇ ਜਿਹੜਾ ਧਾਰਮਿਕ ਗ੍ਰੰਥ ਹੈ ਕੁਰਾਨ, ਉਹਨੂੰ ਸਾੜਨ ਦੀ ਵਿਰੋਧ ਦੇ ਵਿੱਚ ਉਹਦੀ ਨਿੰਦਾ ਕੀਤੀ ਹੈ ਉਸ ਘਟਨਾਵਾਂ ਦੀ। ਤੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਆਜ਼ਾਦੀ ਹੈ, ਇੰਡੀਵਿਜੂਅਲੀ ਆਜ਼ਾਦੀ ਹੈ ਜਿਹੜੀ, ਉਹ ਐਡੀ ਵੀ ਜਿਹੜੀ ਹੈ ਉਹ ਖਾਸ ਨਹੀਂ ਹੈ ਕਿ ਉਹ ਕਿਸੇ ਦੇ ਧਾਰਮਿਕ ਜਜ਼ਬਾਤ ਨੂੰ ਜਿਹੜਾ ਉਹ ਉਹਦੀ ਉਲੰਘਣਾ ਕਰੇ ਜਾਂ ਉਹਨੂੰ ਜਜ਼ਬਾਤਾਂ ਨੂੰ ਠੇਸ ਪਹੁੰਚਾਵੇ। ਉਹਨਾਂ ਨੇ ਕਿਹਾ ਹੈ ਕਿ ਬਹੁਤ ਸਾਰੇ ਦੇਸ਼ਾਂ ਨੇ ਬੋਲਣ ਦੀ ਆਜ਼ਾਦੀ ਦੀ ਉਲੰਘਣਾ ਦੇ ਮਾਮਲੇ ਤੇ ਇਸ ਮਤੇ ਦਾ ਸਮਰਥਨ ਜਿਹੜਾ ਉਹ ਨਹੀਂ ਕੀਤਾ, ਪਰ ਹਾਂ ਇਹਨਾਂ ਨੇ ਇੰਨਾ ਜ਼ਰੂਰ ਕੀਤਾ UNHRC ਨੇ ਕਿ ਕੁਰਾਨ ਸਾੜਨ ਦੀਆਂ ਜਿਹੜੀਆਂ ਘਟਨਾਵਾਂ ਉਹਨਾਂ ਦੀ ਨਿੰਦਾ ਕਰਨ ਵਾਲਾ ਜਿਹੜਾ ਮਤਾ ਹੈ ਉਹ ਪਾਸ ਕੀਤਾ ਹੈ। ਕੌਂਸਲ ਦੇ 47 ਮੈਂਬਰ ਸੀਗੇ, ਜਿਨ੍ਹਾਂ ਦੇ ਵਿੱਚੋਂ ਮਤੇ ਦੇ ਹੱਕ ਦੇ ਵਿੱਚ 28 ਵੋਟਾਂ ਤੇ ਵਿਰੋਧ ਦੇ ਵਿੱਚ 12 ਤੇ 7 ਜਿਹੜੇ ਆ ਉਹ ਗੈਰ ਹਾਜ਼ਰ ਰਹੇ। ਧਾਰਮਿਕ ਨਫ਼ਰਤ ਦੀਆਂ ਜਿਹੜੀਆਂ ਕਾਰਵਾਈਆਂ ਉਹਨਾਂ ਦੇ ਵਿੱਚ UNHR ਨੇ ਇਸ ਨੂੰ ਚਿੰਤਾਜਨਕ ਵਾਧਾ ਜਿਹੜਾ ਉਹ ਕਰਾਰ ਦਿੱਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਧਾਰਮਿਕ ਸੁਰੱਖਿਆ ਤੇ ਭਾਸ਼ਣ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਮੁੱਦਿਆਂ ਤੇ ਇਸ ਮਤੇ ਦੀ ਮੀਟਿੰਗ ਦੇ ਵਿੱਚ ਬਹਿਸ ਵੀ ਜਿਹੜੀ ਆ ਉਹ ਕੀਤੀ ਗਈ। ਪਾਕਿਸਤਾਨ ਤੇ ਕਈ ਹੋਰ ਮੁਲਕਾਂ ਨੇ ਜਿਹੜੇ ਖਾਸ ਕਰਕੇ ਇਸਲਾਮਿਕ ਮੁਲਕ ਨੇ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਇਹ ਵਾਰ-ਵਾਰ ਕੁਝ ਯੂਰਪੀਅਨ ਤੇ ਕੁਝ ਹੋਰ ਦੇਸ਼ਾਂ ਦੇ ਵਿੱਚ ਪਵਿੱਤਰ ਕੁਰਾਨ ਦੀ ਜਿਹੜੀ ਵਾਰ-ਵਾਰ ਬੇਅਦਬੀ ਹੁੰਦੀ ਹੈ ਤੇ ਨਫ਼ਰਤ ਜਿਹੜੀ ਆ ਉਹ ਲਗਾਤਾਰ ਸੋਸ਼ਲੀ ਤੁਸੀਂ ਦੇਖ ਸਕਦੇ ਹੋ, ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ, ਤਾਂ ਇਹ ਜਿਹੜਾ ਵਾਧਾ ਹੋ ਰਿਹਾ ਹੈ ਖਾਸ ਕਰਕੇ ਇਸਲਾਮੋਫੋਬੀਆ ਜਿਸ ਤਰੀਕੇ ਦੇ ਨਾਲ ਫੈਲਾਇਆ ਜਾਂਦਾ, ਤਾਂ ਉਹ ਜਿਹੜਾ ਵਾਧਾ ਉਹ ਚਿੰਤਾਜਨਕ ਹੈ ਤੇ ਵੱਖ-ਵੱਖ ਦੇਸ਼ਾਂ ਨੂੰ ਇਹਨੂੰ ਰੋਕਣ ਦੇ ਲਈ ਯਤਨ ਜਿਹੜੇ ਆ ਉਹ ਕਰਨੇ ਚਾਹੀਦੇ ਆ। ਉਹਨਾਂ ਨੇ ਕਿਹਾ ਕਿ ਇਸਲਾਮ ਦੇ ਵਿੱਚ ਕੁਰਾਨ ਦੇ ਨਾਲ ਜੇ ਕੋਈ ਮਾੜਾ ਵਿਹਾਰ ਕਰਦਾ ਤਾਂ ਇਹਨੂੰ ਅਸੀਂ ਈਸ਼ਨਿੰਦਾ ਮੰਨਦੇ ਹਾਂ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੁਝ ਲੋਕ ਜਿਹੜੇ ਨੇ ਖਾਸ ਕਰਕੇ ਜਿਹੜੇ ਸੰਯੁਕਤ ਰਾਸ਼ਟਰ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਮਿਸ਼ਨਰ ਨੇ ਵੋਲਕਰ ਤੁਰਕ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੁਸਲਮਾਨਾਂ ਦੇ ਵਿਰੁੱਧ ਭਾਸ਼ਣ ਤੇ ਭੜਕਾਊ ਕਾਰਵਾਈਆਂ ਜਿਹੜੀਆਂ ਨੇ ਉਹ ਇਸਲਾਮੋਫੋਬੀਆ ਦੇ ਵਿੱਚੋਂ ਨਿਕਲੀਆਂ ਹੋਈਆਂ ਨੇ ਤੇ ਕੁਝ ਲੋਕ ਘੱਟ ਗਿਣਤੀ ਸਮੂਹ ਜਿਵੇਂ ਅਹਿਮਦੀ ਹੋ ਗਏ, ਬਹਾਇਸ ਹੋ ਗਏ ਜਾਂ ਯਜ਼ੀਦੀ ਹੋ ਗਏ, ਇਹਨਾਂ ਦੇ ਬਾਰੇ ਸੋਸ਼ਲ ਮੀਡੀਆ ਤੇ ਅਪਸ਼ਬਦ ਬੋਲਦੇ ਨੇ ਤੇ ਇਹਨਾਂ ਦੀਆਂ ਧਾਰਮਿਕ ਜਜ਼ਬਾਤਾਂ ਨੂੰ ਹਮੇਸ਼ਾ ਠੇਸ ਪਹੁੰਚਾਉਂਦੇ ਰਹਿੰਦੇ ਨੇ, ਜੋ ਕਿ ਬਿਲਕੁਲ ਇਸ ਦੀ ਨਿੰਦਾ ਕਰਨੀ ਹੈ ਤੇ ਨਿੰਦਾ ਕਰਨ ਵਾਲਾ ਜਿਹੜਾ ਮਤਾ ਵਾ ਉਹ UNHR ਦੇ ਵਿੱਚ ਪਾਸ ਕੀਤਾ ਗਿਆ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਸਵੀਡਨ ਦੇ ਵਿੱਚ ਇੱਕ ਇਨਸਾਨ ਨੇ, ਇੱਕ ਬੰਦੇ ਨੇ ਅਦਾਲਤ ਦੇ ਬਾਹਰ ਪਵਿੱਤਰ ਕੁਰਾਨ ਨੂੰ ਸਿਰਫ ਇਸ ਕਰਕੇ ਅੱਗ ਦੇ ਹਵਾਲੇ ਕਰ ਦਿੱਤਾ ਸੀਗਾ। ਉਹਨੇ ਬਾਅਦ ਦੇ ਵਿੱਚ ਇਹ ਗੱਲ ਕਹੀ ਕਿ ਇਹ ਮੇਰੀ ਆਜ਼ਾਦੀ ਹੈ, ਮੇਰੀ ਰਾਈਟ ਆਫ ਐਕਸਪ੍ਰੈਸ਼ਨ ਹੈ, ਫਰੀडम ਆਫ ਸਪੀਚ ਦੇ ਅੰਡਰ ਆਉਂਦਾ, ਪਰ ਬਾਅਦ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਉਹ ਦੇਖਿਆ ਗਿਆ ਕਿ ਧਾਰਮਿਕ ਆਜ਼ਾਦੀ ਜਿਹੜੀ ਆ ਉਹ ਕਿੱਥੋਂ ਤੱਕ ਹੈ। ਸਵੀਡਨ ਦੇ ਜਿੰਨੇ ਵੀ ਰਾਈਟ ਵਿੰਗ ਹੈ, ਗਵਰਨਮੈਂਟ ਬਾਰੇ ਵੀ ਕਿਹਾ ਜਾਂਦਾ ਕਿ ਉਹ ਰਾਈਟ ਵਿੰਗ ਹੈ, ਉਹਨੇ ਵੀ ਇਸ ਚੀਜ਼ ਨੂੰ ਬਾਅਦ ਦੇ ਵਿੱਚ ਕੰਡੈਮ ਕੀਤਾ ਸੀਗਾ। ਜੀ, ਬਹੁਤ ਹੀ ਜਿਹੜੀ ਹੈ ਮਾੜੀ ਗੱਲ ਹੈ। ਕਿਸੇ ਵੀ ਧਾਰਮਿਕ ਸਥਾਨ ਜਾਂ ਧਾਰਮਿਕ ਜੋ ਕਿਸੇ ਤਰ੍ਹਾਂ ਦੀ ਵੀ ਉਹਨਾਂ ਦੀ ਆਸਥਾ ਜਿੱਥੇ ਉੱਥੇ ਨਹੀਂ ਕਿਸੇ ਤਰ੍ਹਾਂ ਦੀ ਕ੍ਰਿਟਿਸਿਜ਼ਮ ਜਾਂ ਅੱਗ ਨਹੀਂ ਲਾਣੀ ਚਾਹੀਦੀ ਹੈ। ਬਹੁਤ ਹੀ ਮਾੜੀ ਗੱਲ ਹੈ ਤੇ ਹਰ ਇੱਕ ਧਰਮਾਂ ਨੂੰ ਇਹਦਾ ਜਿਹੜਾ ਆ ਵਿਰੋਧ ਕਰਨਾ ਚਾਹੀਦਾ ਆ। ਤੇ ਇੱਕ ਹੋਰ ਆਪਾਂ ਖਬਰ ਸਾਂਝੀ ਕਰਦੇ ਹਾਂ, ਉਹ ਤੋਂ ਬਾਅਦ ਬ੍ਰੇਕ ਲਵਾਂਗੇ। ਥਾਈਲੈਂਡ ਦੇ ਵਿੱਚ 2 ਜਰਮਨਸ ਨੂੰ ਅਰੈਸਟ ਕੀਤਾ ਗਿਆ ਆ। ਉਹਨਾਂ ਨੇ ਇੱਕ ਹੋਰ ਜਰਮਨ ਮੂਲ ਦੇ ਬੰਦੇ ਨੂੰ ਕੱਟ ਕੇ ਕਹਿੰਦੇ ਫਰੀਜ਼ਰ ਦੇ ਵਿੱਚ ਪਾਇਆ ਹੋਇਆ ਸੀ। ਜਿਹੜੇ 2 ਸਸਪੈਕਟ ਆ ਉਹਨਾਂ ਨੂੰ ਚਾਰਜ ਕੀਤਾ ਵੀ ਰੀਅਲ ਸਟੇਟ ਬ੍ਰੋਕਰ ਜਰਮਨ ਦਾ ਉਹ ਥਾਈਲੈਂਡ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿੰਦਾ ਸੀ, 52 ਸਾਲਾਂ ਦਾ, ਬੈਂਕਾਕ ਦੇ ਵਿੱਚ, ਤੇ 62 ਸਾਲਾਂ ਦਾ ਹੈਂਸ ਪੀਟਰ ਮੈਕ, ਤੇ ਉਹਦੀ ਵਾਈਫ ਜੋ ਥਾਈ ਮੂਲ ਦੀ ਸੀ, ਨੌਂਗ ਪ੍ਰੂ ਕਰਕੇ ਏਰੀਆ ਹੈ ਉੱਥੇ ਰਹਿੰਦਾ ਸੀ ਤੇ ਕਾਫੀ ਦਿਨਾਂ ਤੋਂ ਉਹ ਮਿਸਿੰਗ ਸੀ। ਤੇ ਇਹ ਵੀ ਪਤਾ ਚੱਲਿਆ ਵੀ ਉਹਦੇ ਜਿਹੜੇ ਬੈਂਕ ਅਕਾਊਂਟ ਆ ਉਹਨਾਂ ਚੋਂ ਸਾਰੇ ਪੈਸੇ ਨਿਕਲ ਗਏ ਸੀ। ਸੋ ਉਸੇ ਟਾਈਮ ਦੇ ਉੱਤੇ ਕੁਝ ਦਿਨਾਂ ਬਾਅਦ ਪਤਾ ਚੱਲਿਆ ਵੀ ਜਰਮਨ ਤੋਂ ਇੱਕ ਹਸਬੈਂਡ ਐਂਡ ਵਾਈਫ 52 ਸਾਲਾਂ ਦਾ ਪਰਸਨ ਤੇ ਉਹਦੀ ਜਿਹੜੀ 47 ਸਾਲਾਂ ਦੀ ਵਾਈਫ ਆ ਉਹ ਉਸ ਨੂੰ ਵਿਜ਼ਿਟ ਕਰ ਰਹੇ ਸੀ ਤੇ ਉਹਨਾਂ ਨੂੰ ਹੁਣ ਉੱਥੇ ਦੀ ਜੋ ਥਾਈਲੈਂਡ ਦੀ ਪੁਲਿਸ ਆ ਉਹਨਾਂ ਨੇ ਅਰੈਸਟ ਕੀਤਾ ਪਈ। ਉਹਨਾਂ ਨੇ ਇਸ ਜਰਮਨ ਦੇ ਰੀਅਲ ਸਟੇਟ ਬ੍ਰੋਕਰ ਜਿਸ ਦਾ ਨਾਮ ਹੈਂਸ ਪੀਟਰ ਮੈਕ ਕਰਕੇ ਦੱਸਿਆ ਗਿਆ ਆ, ਉਸ ਦੇ ਬੋਡੀ ਨੂੰ ਕੱਟ ਕੇ ਮਾਰ ਕੇ ਫਰੀਜ਼ਰ ਦੇ ਵਿੱਚ ਰੱਖਿਆ ਹੋਇਆ ਸੀਗਾ। ਮੈਕ ਇੱਕ ਜੋ ਮੋਨੀਚ ਕਾਰਪੋਰੇਟ ਕਮਿਊਨੀਕੇਸ਼ਨ ਕੰਪਨੀ ਆ, ਮੀਡੀਆ ਏਜੀ ਆ, ਉਹਦਾ ਵੀ ਹੈਡ ਰਿਹਾ ਹੈਗਾ ਆ ਜਰਮਨ ਦੇ ਵਿੱਚ। ਤੇ ਇਸ ਇਨਸੀਡੈਂਟ ਤੋਂ ਬਾਅਦ ਜਰਮਨ ਦੇ ਜੋ ਫੋਰਨ ਮਿਨਿਸਟਰੀ ਆ ਉਹਨਾਂ ਨੇ ਕਿਹਾ ਵੀ ਅਸੀਂ ਇਸ ਕੇਸ ਦੀ ਬਾਬਤ ਸਾਰਾ ਜਾਣਦੇ ਆ ਤੇ ਅਸੀਂ ਮੈਕ ਦੀ ਜੋ ਫੈਮਿਲੀ ਆ ਉਹਨਾਂ ਦੇ ਨਾਲ ਵੀ ਕੀਪ ਇਨ ਟੱਚ ਆ ਤੇ ਥਾਈ ਅਥਾਰਟੀ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਇਨਵੈਸਟੀਗੇਸ਼ਨ 'ਚ ਹੈਲਪ ਦੀ ਜ਼ਰੂਰਤ ਆ ਉਹ ਦੇ ਰਹੇ ਹੈਗੇ।
ਜੀ ਇੱਥੇ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ FBI ਦੇ ਡਾਇਰੈਕਟਰ ਰੇ ਉਹ ਹਾਊਸ ਰਿਪਬਲਿਕਨਸ ਵੱਲੋਂ ਉਹਨਾਂ ਦੀ ਕਾਫੀ ਗ੍ਰਿਲਿੰਗ ਚੱਲ ਰਹੀ ਹੈਗੀ ਅੱਜ ਕੱਲ। ਜੋ ਹਾਊਸ ਜੁਡੀਸ਼ਰੀ ਕਮੇਟੀ ਹੈਗੀ ਆ ਉਹਦੇ ਸਾਹਮਣੇ ਇਸ ਜੋ FBI ਦੇ ਡਾਇਰੈਕਟਰ ਰੇ ਆ ਉਹਨਾਂ ਦੀ ਹੀਅਰਿੰਗ ਚੱਲ ਰਹੀ ਆ, ਕਿਉਂਕਿ ਰਿਪਬਲਿਕਨਸ ਇਹ ਕਹਿ ਰਹੇ ਆ ਕਿ ਜੋ ਫੈਡਰਲ ਏਜੰਸੀਜ਼ ਆ ਉਹਨਾਂ ਨੂੰ ਵੈਪਨਾਈਜ਼ ਕੀਤਾ ਜਾ ਰਿਹਾ ਹੈ ਕੰਜ਼ਰਵੇਟਿਵਸ ਜੋ ਯਾਨੀ ਕਿ ਰਿਪਬਲਿਕਨਸ ਆ ਉਹਨਾਂ ਦੇ ਅਗੇਂਸਟ। ਅੱਜ ਵੀ FBI ਦੇ ਡਾਇਰੈਕਟਰ ਦੀ ਹੀਅਰਿੰਗ 10 ਵਜੇ ਈਸਟਰਨ ਸਟੈਂਡਰਡ ਟਾਈਮ ਦੇ ਹਿਸਾਬ ਨਾਲ, ਜਦੋਂ ਕਿ 7:30 ਵਜੇ ਆ ਸ਼ੁਰੂ ਹੋਈ ਆ। ਤਾਂ ਰਿਪਰੈਜ਼ੈਂਟ ਜਿਮ ਜਾਰਡਨ ਜੋ ਰਿਪਬਲਿਕਨ ਓਹਾਇਓ ਤੋਂ ਆ, ਉਹ ਜੁਡੀਸ਼ਰੀ ਕਮੇਟੀ ਨੂੰ ਚੇਅਰ ਵੀ ਕਰਦੇ ਆ। ਉਹਨਾਂ ਨੇ ਕਾਫੀ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਆ ਰੇ ਉਹਨਾਂ ਦਾ। ਰੇ ਇਸ ਟਾਈਮ ਜੋ ਬਿਊਰੋ ਆ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਉਸ ਤੋਂ ਅਗਸਤ 2017 ਤੋਂ ਜੋ ਇਸ ਪੋਜੀਸ਼ਨ ਦੇ ਉੱਤੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸੇ ਵੀ ਪਾਰਟੀ ਦੇ ਅਗੇਂਸਟ ਨਹੀਂ ਹੈਗੇ, ਸਾਨੂੰ ਨਹੀਂ ਯੂਜ਼ ਕੀਤਾ ਜਾ ਰਿਹਾ, ਪਰ ਸਾਡਾ ਜਿਹੜਾ ਮੇਨ ਮਕਸਦ ਆ FBI ਦਾ ਉਹ ਵਾਇਲੈਂਟ ਕ੍ਰਾਈਮ ਨੂੰ ਰੋਕਣਾ, ਡੇਂਜਰਸ ਡਰੱਗਸ ਜਿੱਦਾਂ ਕਿ ਫੈਂਟਲਿਨ ਉਹਨੂੰ ਫੜਨਾ ਤੇ ਚਾਈਨੀਜ਼ ਗਵਰਨਮੈਂਟ ਦੀ ਜੋ ਆ ਇਨਵੈਸਟੀਗੇਸ਼ਨ ਕਰਨੀ। ਕਹਿੰਦੇ ਵੀ FBI ਦੇ 38,000 ਦੇ ਕਰੀਬ EMPLOYEES ਹੈਗੇ ਆ, ਈਚ ਐਂਡ ਐਵਰੀ ਡੇ ਅਸੀਂ ਇਹੀ ਕੰਮ ਕਰਦੇ ਆ। FBI ਨੇ ਕਿਹਾ ਕਿ 20,000 ਤੋਂ ਵੱਧ ਵਾਇਲੈਂਟ ਕ੍ਰਿਮੀਨਲਸ ਜਿਨ੍ਹਾਂ ਦੇ ਵਿੱਚ ਚਾਈਲਡ ਪ੍ਰੀਡੇਟਰਸ ਵੀ ਹੈਗੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਆ ਪਿਛਲੇ ਸਮੇਂ ਦੇ ਦੌਰਾਨ, ਜੋ ਕਿ ਐਵਰੇਜ 60 ਬੈਡ ਗਾਈਜ਼ ਬਣਦੇ ਹੈਗੇ ਆ ਪਰ ਡੇ ਤੇ ਐਵਰੀਡੇ ਦੇ ਹਿਸਾਬ ਨਾਲ ਦੇਖਿਆ ਜਾਵੇ। FBI ਕਹਿੰਦੇ ਆ ਕਿ 300 ਤੋਂ ਵੱਧ ਇਨਵੈਸਟੀਗੇਸ਼ਨਸ ਉਹਨਾਂ ਲੋਕਾਂ ਦੀਆਂ ਚੱਲ ਰਹੀਆਂ ਜਿਹੜੀਆਂ ਡਰੱਗ ਕਾਰਟਲਸ ਹੈਗੇ ਆ, ਉਹਨਾਂ ਤੋਂ ਹੰਡਰਡਸ ਆਫ ਕਿਲੋਗ੍ਰਾਮ ਆਫ ਫੈਂਟਲਿਨ ਆਲਰੇਡੀ ਉਹ ਫੜ ਚੁੱਕੇ ਹੈਗੇ ਆ। ਬਿਊਰੋ ਨੇ ਇਹ ਵੀ ਕਿਹਾ ਕਿ ਹਜ਼ਾਰਾਂ ਦੇ ਕਰੀਬ ਐਕਟਿਵ ਇਨਵੈਸਟੀਗੇਸ਼ਨਸ ਚਾਈਨੀਜ਼ ਗਵਰਨਮੈਂਟ ਦੇ ਅਗੇਂਸਟ ਚੱਲ ਰਹੀਆਂ, ਕਿਉਂਕਿ ਉਹ ਬਿਜ਼ਨਸ ਦੇ ਆਈਡੀਆਜ਼, ਬਿਜ਼ਨਸ ਦੇ ਇਨੋਵੇਸ਼ਨ, ਬਹੁਤ ਕੁਝ ਜੋ ਅਮਰੀਕਾ ਤੋਂ ਚੋਰੀ ਕਰ ਰਿਹਾ, ਜੋ ਚਾਈਨਾ ਦੇ ਏਜੰਟ ਹੈਗੇ ਆ। ਤੇ ਫਰੀडम ਆਫ ਸਪੀਚ ਦੇ ਰਾਈਟਸ ਨੂੰ ਜੋ ਰਿਪਰੈਸ ਕੀਤਾ ਜਾ ਰਿਹਾ ਉੱਥੇ ਵੀ ਉਹ ਉਹਨਾਂ ਦਾ ਜੋ ਚੈੱਕ ਕਰ ਰਹੇ ਹੈਗੇ ਆ। FBI ਨੇ ਇਹ ਦੱਸਿਆ ਕਿ ਜੋ ਫੋਰਨ ਇੰਟੈਲੀਜੈਂਸ ਸਰਵੇਲੈਂਸ ਐਕਟ ਦੇ ਅਧੀਨ ਉਹ ਇਹ ਸਾਰਾ ਕੰਮ ਕਰ ਰਹੇ ਹੈਗੇ ਆ। ਜਾਰਡਨ ਨੇ ਕ੍ਰਿਟੀਸਾਈਜ਼ ਕੀਤਾ FBI ਨੂੰ ਤੇ ਰੇ ਨੂੰ ਬਹੁਤ ਸਾਰੇ ਟੌਪਿਕਸ ਦੇ ਉੱਤੇ, ਖਾਸ ਕਰਕੇ ਉਹਨਾਂ ਨੇ ਹੰਟਰ ਬਾਈਡਨ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸਨ ਆ ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਉਹਨਾਂ ਦੇ ਸਿਰਫ 2 ਮਿਸਡਿਮੀਨਰ ਚਾਰਜਸ ਇਹ ਲਾਏ ਆ, ਜਿਹਦੇ ਉੱਤੇ ਇੰਨੇ ਜ਼ਿਆਦਾ ਚਾਰਜਸ ਲੱਗੇ ਸੀ। ਤੇ ਹਾਲਾਂਕਿ ਉਹਨਾਂ ਦੇ ਫੈਲਨੀ ਦੇ ਚਾਰਜ ਵੀ ਲੱਗਣੇ ਚਾਹੀਦੇ ਸੀ, ਜਿਹਦੇ ਵਿੱਚ ਉਹਨਾਂ ਨੇ ਗਨ ਪੋਜੈਸ਼ਨ ਸੀਗੀ, ਹੋਰ ਡਰੱਗ ਦੇ ਨਾਲ ਇਨਵੋਲਵ ਵੀ ਸੀ, ਪਰ ਇਹਦੇ ਉੱਤੇ ਉਹਨਾਂ ਨੇ ਜੋ ਜ਼ਿਆਦਾ ਡਿਸਕਸ ਨਹੀਂ ਕੀਤਾ। ਜੋ ਜਾਰਡਨ ਆ ਰਿਪਬਲਿਕਨ ਸੈਨੇਟਰ, ਉਹਨਾਂ ਨੇ ਰੇ ਹੋਣਾ ਦਾ ਇਹ ਵੀ ਕਿਹਾ ਵੀ ਜੋ ਡਾਕੂਮੈਂਟਸ GOP ਚੇਅਰਮੈਨ ਵੱਲੋਂ ਉਹਨਾਂ ਨੂੰ ਮਿਲੇ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ FBI ਐਕਸਪਲੋਰ ਕਰ ਰਹੀ ਆ ਡੋਮੈਸਟਿਕ ਵਾਇਲੈਂਸ, ਐਕਸਟ੍ਰੀਮਿਜ਼ਮ, ਜੋ ਕੈਥੋਲਿਕ ਚਰਚਸ ਦੇ ਵਿੱਚ ਹੋਰ ਲੋਕਲ ਸਕੂਲ ਬੋਰਡ ਦੀਆਂ ਜੋ ਮੀਟਿੰਗਸ ਹੁੰਦੀਆਂ ਆ ਉਹਨਾਂ ਦੇ ਉੱਤੇ ਵਾਚ ਕਰ ਰਹੀ ਹੈ, ਕਿਉਂਕਿ ਖਾਸ ਕਰਕੇ ਅੱਜ ਕੱਲ੍ਹ ਅਮਰੀਕਾ ਦੇ ਵਿੱਚ LGBT ਨੂੰ ਲੈ ਕੇ ਹੋਰ ਜੋ ਬੱਚਿਆਂ ਨੂੰ ਸਕੂਲਾਂ 'ਚ ਪੜ੍ਹਾਇਆ ਜਾ ਰਿਹਾ ਆ, ਬਹੁਤ ਜਗ੍ਹਾ ਦੇ ਉੱਤੇ ਪੇਰੈਂਟਸ ਕਾਫੀ ਵਿਰੋਧ ਕਰ ਰਹੇ ਆ। ਕਈ ਜਗ੍ਹਾ ਦੇ ਉੱਤੇ ਵਾਇਲੈਂਟ ਪ੍ਰੋਟੈਸਟ ਵੀ ਹੋਏ ਸੀ, ਜਿਸ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਆਰਮੀਨੀਅਨ ਤੇ ਮੁਸਲਿਮ ਮੂਲ ਦੀ ਕਮਿਊਨਿਟੀ ਆ, ਉਹਨਾਂ ਨੇ ਬਹੁਤ ਵਿਰੋਧ ਕੀਤਾ ਸੀ ਵੀ ਇਦਾਂ ਦੇ ਤੁਸੀਂ ਜਿਹੜੇ 2nd, 3rd, 4th ਗ੍ਰੇਡਰ ਬੱਚੇ ਆ ਉਹਨਾਂ ਨੂੰ ਕੀ ਜਿਹੜਾ ਪੜ੍ਹਾ ਰਹੇ ਆ ਉਹ ਮਾੜੀ ਗੱਲ ਹੈਗੀ ਆ। ਸੋ ਅੱਜ ਕਾਫੀ ਜ਼ਿਆਦਾ ਜੋ FBI ਦੇ ਡਾਇਰੈਕਟਰ ਰੇ ਆ ਉਹਨਾਂ ਦੀ ਖਚਾਈ ਹੋ ਰਹੀ ਹੈਗੀ ਆ।
ਇਹ ਤੋਂ ਪਹਿਲਾਂ ਉਹ ਹਾਊਸ ਓਵਰਸਾਈਟ ਕਮੇਟੀ ਦੇ ਚੇਅਰਮੈਨ ਜੇਮਸ ਕੋਮਰ ਜੋ ਕੰਟਕੀ ਤੋਂ ਹੈਗੇ ਆ, ਉਹਨਾਂ ਨੇ ਇਹ ਵੀ ਕਿਹਾ ਸੀ ਵੀ ਅਸੀਂ FBI ਦੇ ਡਾਇਰੈਕਟਰ ਦੇ ਅਗੇਂਸਟ ਕੰਟੈਂਪਟ ਆਫ ਕਾਂਗਰਸ ਦੇ ਸੰਬੰਧ ਦੇ ਵਿੱਚ ਐਕਸ਼ਨ ਲੈਣ ਜਾ ਰਹੇ ਹੈਗੇ ਆ। ਸੋ ਕਾਫੀ ਜੋ ਪਾਰਟੀ ਲਾਈਨਸ ਦੇ ਉੱਤੇ ਦੇਖਿਆ ਜਾਵੇ, ਅੱਜ ਜੋ ਉਹਨਾਂ ਨੂੰ ਸਖਤ ਕੁਐਸਚਨ ਦਾ ਆਨਸਰ ਦੇਣਾ ਪਿਆ। ਜੀ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਥਾਈਲੈਂਡ ਦਾ ਜ਼ਿਕਰ ਕੀਤਾ ਸੀਗਾ ਤੇ ਹੁਣ ਥਾਈਲੈਂਡ ਦੀ ਹੀ ਖਬਰ ਜਿਹੜੀ ਆ ਸਾਂਝੀ ਕਰਦੇ ਹਾਂ। ਫੌਜੀ ਰਾਜ ਪਲਟਾ ਕਰਕੇ ਸੱਤਾ ਹਥਿਆਉਣ ਵਾਲੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁੱਥ ਚਾਨ ਓਚਾ ਨੇ ਚੋਣਾਂ ਦੇ ਵਿੱਚ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਚਾਨ ਓਚਾ ਨੇ ਸਾਲ 2014 ਦੇ ਵਿੱਚ ਫੌਜੀ ਰਾਜ ਪਲਟੇ ਤੋਂ ਬਾਅਦ 9 ਸਾਲ ਤੱਕ ਪ੍ਰਧਾਨ ਮੰਤਰੀ ਚੱਲੇ ਆ ਰਹੇ ਨੇ। ਉਹ ਲਗਾਤਾਰ ਇਸ ਸਾਲ ਜਿਹੜੀਆਂ ਮਈ ਮਹੀਨੇ ਦੇ ਵਿੱਚ ਆਮ ਚੋਣਾਂ ਹੋਈਆਂ ਸੀ, ਉਹਨਾਂ ਚੋਣਾਂ ਦੇ ਵਿੱਚ ਚਾਨ ਓਚਾ ਦੀ ਜਿਹੜੀ ਸਿਆਸੀ ਪਾਰਟੀ ਆ, ਉਹ ਚੋਣਾਂ ਦੇ ਵਿੱਚ ਮੈਂਡੇਟ ਹਾਸਲ ਕਰਨ ਦੇ ਮਾਮਲੇ ਦੇ ਵਿੱਚ 5ਵੇਂ ਨੰਬਰ ਤੇ ਰਹੀ ਹੈ ਤੇ ਉਸ ਨੇ 500 ਮੈਂਬਰੀ ਸੰਸਦ ਦੇ ਵਿੱਚ ਸਿਰਫ 36 ਸੀਟਾਂ ਹੀ ਹਾਸਲ ਕੀਤੀਆਂ ਨੇ। ਫੌਜ ਦੇ ਸਾਬਕਾ ਕਮਾਂਡਰ ਪ੍ਰਯੁੱਥ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਰੁਆਮ ਥਾਈ ਸਾਂਗ ਚਾਟ ਜਾਂ ਯੂਨਾਈਟਿਡ ਥਾਈ ਨੇਸ਼ਨ ਪਾਰਟੀ ਦੇ ਫੇਸਬੁੱਕ ਪੇਜ ਤੇ ਕੀਤਾ। ਉਹ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸਨ। ਨਵੇਂ ਪ੍ਰਧਾਨ ਮੰਤਰੀ ਦੀ ਚੋਣ ਹੁਣ ਆਉਂਦੇ ਵੀਰਵਾਰ ਨੂੰ ਹੋਣੀ ਹੈ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਆਪਾਂ ਇਨਫਲੇਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਆ, ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ, ਕਿਉਂਕਿ ਜੋ ਨਵਾਂ ਡਾਟਾ ਆਇਆ ਆ ਉਹਦੇ ਮੁਤਾਬਕ USA ਦੇ ਵਿੱਚ ਜੋ ਇਨਫਲੇਸ਼ਨ ਆ ਉਹ ਜੂਨ ਮਹੀਨੇ 'ਚ ਕਾਫੀ ਘਟ ਗਈ ਆ। 12ਵਾਂ ਮਹੀਨਾ ਲਗਾਤਾਰ ਆ ਜਦੋਂ ਜੋ ਇਨਫਲੇਸ਼ਨ ਆ ਹੁਣ ਕਹਿੰਦੇ ਵੀ 3% ਤੇ ਪਹੁੰਚ ਗਈ ਆ। ਫੈਡਰਲ ਰਿਜ਼ਰਵ ਬੋਰਡ ਨੇ ਇਹ ਕਿਹਾ ਸੀ ਵੀ 2% ਤੱਕ ਇਨਫਲੇਸ਼ਨ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਪਰ ਜੇ ਤੁਸੀਂ ਆਮ ਜਿਹੜੀਆਂ ਕੋਈ ਚੀਜ਼ਾਂ ਖਰੀਦ ਰਹੇ ਆ, ਦੇਖੋ ਤੁਹਾਨੂੰ ਨਹੀਂ ਲੱਗ ਰਿਹਾ ਵੀ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਘਾਟਾ ਹੋਇਆ ਹੋਊਗਾ, ਪਰ ਇਹ ਪਤਾ ਨਹੀਂ ਹੁਣ ਡਾਟਾ ਕਿਸ ਹਿਸਾਬ ਦੇ ਨਾਲ ਉਹਨਾਂ ਦਾ ਆਇਆ ਹੈਗਾ ਆ, ਜਿਹਦੇ 'ਚ ਉਹ ਕਹਿੰਦੇ ਆ ਵੀ ਪਿਛਲੇ ਸਾਲ ਜੂਨ ਦੇ ਵਿੱਚ ਜੋ ਇਨਫਲੇਸ਼ਨ ਸੀ ਉਹ 9.1% ਸੀਗੀ। ਸਭ ਤੋਂ ਜ਼ਿਆਦਾ ਹੋਈ ਸੀ ਨਵੰਬਰ 1981 ਤੋਂ ਬਾਅਦ, ਤੇ ਹੁਣ ਉਹ ਕਹਿੰਦੇ ਇਸ ਸਾਲ ਜੂਨ ਮਹੀਨੇ 3% ਤੇ ਰਹਿ ਗਈ ਹੈਗੀ ਆ। ਇਹਦੇ ਨਾਲ ਹੁਣ ਦੇਖਦੇ ਵੀ ਫੈਡਰਲ ਜੋ ਰਿਜ਼ਰਵ ਬੋਰਡ ਆ ਉਹ ਇੰਟਰਸਟ ਰੇਟ ਨੂੰ ਵਧਾਊਗਾ ਜਾਂ ਨਹੀਂ, ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਜਦ ਤੱਕ ਪੂਰੀ ਕੂਲ ਡਾਊਨ ਨਹੀਂ ਹੋ ਜਾਂਦੀ ਹੈਗੀ ਹੈ, ਇਨਫਲੇਸ਼ਨ 2% ਤੇ ਨਹੀਂ ਆ ਜਾਂਦੀ, ਤਦ ਤੱਕ ਆਪਾਂ ਇੰਟਰਸਟ ਰੇਟ ਵਧਾਵਾਂਗੇ। ਪਿਛਲੀ ਮੀਟਿੰਗ 'ਚ ਉਹਨਾਂ ਨੇ ਡ੍ਰੌਪ ਕਰਤਾ ਸੀ ਵੀ ਨਹੀਂ ਵਧਾਉਣ ਜਾ ਰਹੇ, ਪਰ ਆਉਣ ਵਾਲੀਆਂ 2 ਮੀਟਿੰਗਸ ਇਸ ਸਾਲ ਦੇ ਵਿੱਚ ਉਹਨਾਂ 'ਚ ਇੰਟਰਸਟ ਰੇਟ ਹੋ ਸਕਦਾ ਉਹ ਵਧਾਉਣਗੇ। ਮੰਥਲੀ ਬੇਸਿਸ ਪ੍ਰਾਈਸ ਜਿਹੜੀਆਂ 0.2% ਇਨਕਰੀਜ਼ ਹੋਈਆਂ ਤੇ ਗੈਸ ਪ੍ਰਾਈਸਿਸ ਮਈ ਮਹੀਨੇ 'ਚ 1% ਅਪ ਗਈ ਹੈ, ਜੋ ਕਿ 27% ਕਹਿੰਦੇ ਡਾਊਨ ਆ ਪਿਛਲੇ ਸਾਲ ਨਾਲੋਂ। ਫੂਡ ਪ੍ਰਾਈਸਿਸ ਤੇ ਗੈਸ ਪ੍ਰਾਈਸਿਸ ਸਟੋਰ ਦੇ ਉੱਤੇ 5.7% ਤੇ 4.7% ਰਿਸਪੈਕਟਿਵਲੀ ਅਪ ਗਈਆਂ ਹੈਗੀਆਂ ਆ। ਤੇ ਇਹਦੇ ਮਤਲਬ ਦੇ ਨਾਲ ਜੋ ਫੈਡਰਲ ਰਿਜ਼ਰਵ ਬੋਰਡ ਆ ਹੋ ਸਕਦਾ ਉਹ ਅਗਲਾ ਇੰਟਰਸਟ ਰੇਟ ਨਾ ਵਧਾਵੇ, ਪਰ ਸ਼ੋਰ ਕੋਈ ਵੀ ਹੈ ਨਹੀਂ। ਪ੍ਰੀ ਪੈਂਡੇਮਿਕ ਲੈਵਲ ਦੇ ਹਿਸਾਬ ਦੇ ਨਾਲ ਕਹਿੰਦੇ ਪਈ ਅਸੀਂ ਉੱਥੇ ਪਹੁੰਚਣ ਵਾਲੇ ਹੈਗੇ ਆ। ਜੂਨ ਮਹੀਨੇ 'ਚ US ਦੀ ਇਕਨੋਮੀ ਨੇ 2,09,000 ਨੌਕਰੀਆਂ ਕ੍ਰੀਏਟ ਕੀਤੀਆਂ ਸੀ। ਅਨਪਲਾਇਮੈਂਟ ਹਜੇ ਵੀ 3.6% ਤੇ ਆ। ਲੋਕਾਂ ਨੂੰ ਬਹੁਤ ਵੱਡੀ ਗਿਣਤੀ 'ਚ ਲੇਆਫ ਵੀ ਹੋ ਰਿਹਾ, ਪਰ ਜੌਬਸ ਵੀ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਹੈਗੀਆਂ ਆ। ਇੱਕ ਨਵੀਂ ਰਿਪੋਰਟ ਆਈ ਆ ਜਿਹਦੇ ਮੁਤਾਬਕ ਕੈਂਸਰ ਸਿਟੀ ਫੈਡ ਨੇ ਲੱਭਿਆ ਵੀ 60% USA ਦੀ ਇਨਫਲੇਸ਼ਨ ਜੋ 2021 ਸੀ ਉਹ ਘਟਣੀ ਸ਼ੁਰੂ ਹੋ ਗਈ ਹੈਗੀ ਆ, ਉਹ ਕਾਫੀ ਡਾਊਨ ਚਲੇ ਗਈ ਆ। ਸੋ ਇਹਦੇ ਨਾਲ ਹੁਣ ਕਈ ਲੰਮੇ ਸਮੇਂ ਤੋਂ ਬਾਅਦ ਜੋ US ਦਾ ਡਾਲਰ ਆ ਉਹ ਵੀ ਡਾਊਨ ਗਿਆ ਆ। ਪਿਛਲੇ 2 ਮਹੀਨਿਆਂ ਦੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ, ਡਾਲਰ ਇੰਡੈਕਸ ਡ੍ਰੌਪ ਹੋ ਗਿਆ 101.04 ਤੇ ਲੋਐਸਟ ਆ 2 ਮਹੀਨਿਆਂ ਦੇ ਵਿੱਚ। ਤੇ ਇਹ ਜੋ ਅਪਡੇਟ ਆ ਆਪਣੀ ਇਨਫਲੇਸ਼ਨ ਨੂੰ ਲੈ ਕੇ ਆ। ਆਪਾਂ ਹੋਰ ਵੀ ਤੁਹਾਡੇ ਨਾਲ ਇਹ ਜਿਹੜੀਆਂ ਖਬਰਾਂ ਸਾਂਝੀਆਂ ਕਰਦੇ ਆ, ਤੇ ਇੱਕ ਆਪਾਂ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਫਿਰ ਇਨਫਲੇਸ਼ਨ ਦਾ ਕੀ ਅਸਰ ਪੈ ਰਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ, ਹੁਣ ਜੋ ਨਵਾਂ ਡਾਟਾ ਆ ਉਹਦੇ ਮੁਤਾਬਕ ਕਹਿੰਦੇ USA ਦੀ ਇਨਫਲੇਸ਼ਨ 3% ਤੇ ਆ ਗਈ ਆ। ਪਰ ਯਕੀਨ ਕਿਸੇ ਨੂੰ ਨਹੀਂ ਹੋ ਰਿਹਾ, ਕਿਉਂਕਿ ਜੋ ਕੀਮਤਾਂ ਆ ਹਰ ਇੱਕ ਸਮਾਨ ਦੀਆਂ ਬਹੁਤ ਜ਼ਿਆਦਾ ਅਸਮਾਨ ਨੂੰ ਛੂਹ ਰਹੀਆਂ ਆ। ਇਹਦਾ ਜਿਹੜਾ ਆ ਫੈਡਰਲ ਰਿਜ਼ਰਵ ਬੋਰਡ ਦੇ ਉੱਤੇ ਕਾਫੀ ਅਸਰ ਪੈਣਾ ਆ। ਜੋ ਰਿਪੋਰਟਸ ਆਈਆਂ ਉਹਦੇ ਮੁਤਾਬਕ ਹੋ ਸਕਦਾ ਉਹ ਇੰਟਰਸਟ ਰੇਟ ਨਾ ਵੀ ਵਧਾਉਣ ਜਾਂ ਵਧਾਉਣ। ਪਰ ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਜੋ ਮਾਰਗੇਜ ਦਾ ਇੰਟਰਸਟ ਆ ਉਹ 0.25% ਵੱਧ ਗਿਆ। ਉੱਥੇ ਹੋਰ ਉੱਥੇ ਵੀ ਜਿਹੜੀ ਸਿਚੁਏਸ਼ਨ ਬੜੀ ਬੁਰੀ ਆ। ਜੇ ਅਮਰੀਕਾ ਦੀ ਗੱਲ ਕਰਦੇ ਜਾਈਏ, ਜੋ ਬੈਕ ਟੂ ਸਕੂਲ ਸਪੈਂਡਿੰਗ ਆ, ਹੁਣ ਕਿਉਂਕਿ ਛੁੱਟੀਆਂ ਤੋਂ ਬਾਅਦ ਲੋਕਾਂ ਨੇ ਬੱਚਿਆਂ ਨੇ ਸਕੂਲਾਂ ਨੂੰ ਜਾਣਾ ਆ, ਤੇ ਲੋਕਾਂ ਨੇ 10% ਜੋ ਸੇਲ ਆ ਉਹਦੇ ਵਿੱਚ ਘੱਟ ਹੋਣ ਦੇ ਫੋਰਕਾਸਟ ਆ, ਅਸਾਰ ਆ। ਕਿਉਂਕਿ ਇੰਨੀ ਜ਼ਿਆਦਾ ਮਹਿੰਗਾਈ ਆ ਤੇ ਲੋਕ ਜੋ ਬਿਲਕੁਲ ਹੀ ਜ਼ਰੂਰਤ ਚੀਜ਼ ਚਾਹੀਦੀ ਆ ਉਹੀ ਬਾਈ ਕਰਦੇ ਆ, ਉੱਦਾਂ ਨਹੀਂ। ਕਹਿੰਦੇ ਪਈ ਬੈਕ ਟੂ ਸਕੂਲ ਅਸੈਂਸ਼ੀਅਲਸ ਸਮਾਨ ਜੋ ਹੁੰਦੇ ਆ, ਜਿਸ ਤਰ੍ਹਾਂ ਕੱਪੜੇ ਆ ਬੱਚਿਆਂ ਦੇ, ਸ਼ੂਜ਼ ਆ, ਇਲੈਕਟ੍ਰੋਨਿਕ ਦਾ ਕੋਈ ਸਮਾਨ ਆ, ਇਹਦੇ ਵਿੱਚ ਹੁਣ ਪਰਿਵਾਰ ਬਹੁਤ ਸਟਰਗਲ ਕਰ ਰਹੇ ਆ ਤੇ ਮੈਨੇਜ ਕਰ ਰਹੇ ਵੀ ਕਿਸ ਤਰ੍ਹਾਂ ਆਪਾਂ ਹਾਊਸ ਹੋਲਡ ਜਿਹੜਾ ਬਜਟ ਆ ਉਸ ਨੂੰ ਕੰਟਰੋਲ ਦੇ ਵਿੱਚ ਰੱਖਿਆ ਜਾਵੇ। ਤੇ 10% ਦੇ ਕਰੀਬ ਸੇਲ ਇਸ ਟਾਈਮ ਘੱਟ ਹੋਊਗੀ K-12 ਦੇ ਜੋ ਬੱਚੇ ਆ ਉਹਨਾਂ ਦਾ ਜੇ ਦੇਖਿਆ ਜਾਵੇ। ਸੋ 1 ਸਾਲ ਦੇ ਹਿਸਾਬ ਨਾਲ ਪਰ ਬੱਚੇ ਦਾ $597 ਇਹ ਬਣਦਾ ਹੈਗਾ ਆ। ਇਹ ਡਿਊਲਿਟਲ ਦਾ ਇੱਕ ਸਰਵੇ ਆਇਆ, ਉਹਨਾਂ ਨੇ ਦੱਸਿਆ US ਕੰਜ਼ਿਊਮਰ ਸਪੈਂਡਿੰਗ ਈਵਨ ਦੋ ਸਟਰੋਂਗ ਰਹਿ ਰਹੀ ਆ, ਪਰ ਓਵਰਆਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਕਹਿੰਦੇ ਪਈ ਕਲੋਥਿੰਗ ਦੇ ਵਿੱਚ 14%, ਕੱਪੜਿਆਂ ਦੇ ਵਿੱਚ ਸੇਲ ਦੇ ਵਿੱਚ ਘਾਟਾ ਹੋਊਗਾ, ਟੈਕਨੋਲੋਜੀ ਰਿਲੇਟਡ ਪ੍ਰੋਡਕਟਸ ਦੇ ਵਿੱਚ 13% ਦੇ ਕਰੀਬ, ਸਕੂਲ ਸਪਲਾਈਜ਼ 10 ਤੋਂ ਲੈ ਕੇ 20% ਤੱਕ ਹੋ ਸਕਦਾ ਹੈਗਾ ਆ। ਸੋ 51% ਜੋ ਡਿਸਪੋਜ਼ੇਬਲ ਇਨਕਮ ਹੈਗੀ ਆ ਉਹਦੇ ਇਹ ਜੋ ਇਹਨੂੰ ਕੰਟਰੋਲ ਕਰਦੀ ਹੈਗੀ ਆ ਸਪੈਂਡਿੰਗ ਉਥੇ। ਇਹ ਫਿਗਰ ਨਵੇਂ ਆਏ ਆ ਜੋ ਕਿ 2022 ਦੇ ਵਿੱਚ 45% ਦੇ ਕਰੀਬ ਸੀ। ਕਹਿੰਦੇ ਪਈ 75% ਲੋਕ ਜੋ ਇਸ ਸਮਾਨ ਦੇ ਉੱਤੇ ਇਹ ਚੀਜ਼ਾਂ ਲੈਣ ਦੇ ਉੱਤੇ ਸਪੈਂਡ ਕਰਦੇ ਆ, ਉਹ ਕਹਿੰਦੇ ਆ ਵੀ ਅਸੀਂ ਬਹੁਤ ਹੀ ਕੇਅਰਫੁਲੀ ਬਾਹਲੇ ਜੋ ਜ਼ਰੂਰੀ ਸਮਾਨ ਆ ਉਹੀ ਖਰੀਦਾਂਗੇ ਬੱਚਿਆਂ ਦੇ ਲਈ, ਕਿਉਂਕਿ ਜੋ ਇਨਕਮ ਆ ਉਹ ਇੰਨੀ ਜ਼ਿਆਦਾ ਹੈ ਨਹੀਂ ਤੇ ਕੀਮਤਾਂ ਜਿਹੜੀਆਂ ਆ ਉਹ ਡਬਲ ਟ੍ਰਿਪਲ ਆਲਰੇਡੀ ਹੋ ਚੁੱਕੀਆਂ ਹੈਗੀਆਂ। ਜੀ। ਅਗਲੀ ਖਬਰ ਦੇ ਵੱਲ ਵਧੀਆ ਤੇ ਰੁਖ ਕਰੀਏ। ਕੈਨੇਡਾ ਦਾ ਕੈਨੇਡੀਅਨ ਸ਼ਹਿਰਾਂ ਦੀ ਜਿਹੜੀ ਸੇਫਟੀ ਹੈ ਤੇ ਸਿਕਿਉਰਿਟੀ ਆ ਉਹਦੇ ਸੰਬੰਧੀ ਇੱਕ ਨਵਾਂ ਡੇਟਾ ਜਿਹੜਾ ਉਹ ਜਾਰੀ ਕੀਤਾ ਗਿਆ। ਕਿਰਾਏ ਉੱਤੇ ਘਰ ਦੇਣ ਵਾਲੀ ਸਾਈਟ ਰੈਂਟੋਲਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਡਾਟਾ ਕੈਨੇਡੀਅਨ ਨਾਗਰਿਕਾਂ ਦੀ ਮਦਦ ਦੇ ਲਈ ਜਾਰੀ ਕੀਤਾ ਗਿਆ ਤਾਂ ਕਿ ਰਹਿਣ ਦੇ ਲਈ ਥਾਂ ਚੁਣਨ ਤੋਂ ਪਹਿਲਾਂ ਉਹਨਾਂ ਨੂੰ ਉੱਥੋਂ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਹੋਵੇ। ਇਹ ਸਾਈਟ ਵੱਲੋਂ ਕੈਨੇਡੀਅਨ ਸ਼ਹਿਰਾਂ ਦੀ ਸੇਫਟੀ ਸੰਬੰਧੀ ਵੱਖ-ਵੱਖ ਕਾਰਕਾਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ, ਜਿਨ੍ਹਾਂ ਦੇ ਵਿੱਚ ਪੁਲਿਸ ਫੋਰਸ, ਐਮਰਜੈਂਸੀ ਰਿਸਪੌਂਸ ਸਿਸਟਮ ਤੇ ਕਮਿਊਨਿਟੀ ਦੀ ਸ਼ਮੂਲੀਅਤ ਵਾਲੇ ਪ੍ਰੋਗਰਾਮਾਂ ਲਈ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਜਿਹੜੀਆਂ ਉਹ ਸ਼ਾਮਲ ਨੇ। ਸੇਫਟੀ ਇੰਡੈਕਸ ਦੇ ਹਿਸਾਬ ਦੇ ਨਾਲ ਓਨਟਾਰੀਓ ਦੇ ਸ਼ਹਿਰਾਂ ਦੇ ਵਿੱਚ ਬੈਰੀ ਨੂੰ ਸਭ ਤੋਂ ਸੁਰੱਖਿਅਤ ਸ਼ਹਿਰ ਦਾ ਦਰਜਾ ਹਾਸਲ ਹੋਇਆ। ਉਸ ਨੂੰ 10 ਦੇ ਵਿੱਚੋਂ 7 ਜਿਹੜੇ ਅੰਕ ਨੇ ਹਾਸਲ ਹੋਏ ਨੇ। ਟੋਰਾਂਟੋ ਜਿਹੜਾ ਉਹ 6 ਦੀ ਰੇਟਿੰਗ ਦੇ ਨਾਲ ਚੌਥੇ ਨੰਬਰ ਉੱਤੇ ਹੈ। ਬ੍ਰੈਂਟਫੋਰਡ ਦੂਜੇ ਤੇ ਗੁਐਲਫ ਜਿਹੜਾ ਉਹ ਤੀਜੇ ਨੰਬਰ ਤੇ ਹੈ। ਪਹਿਲੇ 10 ਸੁਰੱਖਿਅਤ ਸ਼ਹਿਰਾਂ ਦੇ ਵਿੱਚੋਂ 2 ਸ਼ਹਿਰ ਸੇਂਟ ਜੋਨਸ, ਨਿਊ ਬਰੰਜ਼ਵਿਕ ਤੇ ਲੈਥਬ੍ਰਿਜ ਅਲਬਰਟਾ ਦੇ ਵਿੱਚ ਹੀ ਨੇ। ਭਾਵੇਂ ਲੈਥਬ੍ਰਿਜ ਜਿਹੜਾ ਪਹਿਲੇ 10 ਸ਼ਹਿਰਾਂ ਦੇ ਵਿੱਚ ਸ਼ੁਮਾਰ ਹੈ, ਪਰ ਇਸ ਦੇ ਬਾਵਜੂਦ ਰੈਂਟੋਲਾ ਦਾ ਕਹਿਣਾ ਹੈ ਕਿ ਅਲਬਰਟਾ ਦੇ ਇਸ ਦੱਖਣੀ ਸ਼ਹਿਰ ਦੇ ਵਿੱਚ ਕ੍ਰਾਈਮ ਰੇਟ ਪੂਰੇ ਦੇਸ਼ ਦੇ ਨਾਲੋਂ ਵੱਧ ਆ। ਇਸ ਲਿਸਟ ਦੇ ਵਿੱਚ ਜੇਕਰ ਝਾਤ ਮਾਰੀਏ ਤਾਂ ਵਿਨੀਪੈਗ, ਕੈਲਵਾਨਾ ਤੇ ਥੰਡਰ ਬੇ ਆਖਰੀ ਨੰਬਰਾਂ ਉੱਤੇ ਨੇ। ਕੈਨੇਡਾ ਦੇ ਦੂਜੇ ਵੱਡੇ ਸ਼ਹਿਰ ਜਿਵੇਂ ਕਿ ਮੌਂਟਰੀਅਲ, ਵੈਨਕੂਵਰ, ਕੈਲਗਰੀ ਤੇ ਐਡਮੰਟਨ ਇਹ 12ਵੇਂ, 18ਵੇਂ ਤੇ 20ਵੇਂ ਤੇ 21ਵੇਂ ਨੰਬਰ ਤੇ ਹੈ। ਸੋ ਹੁਣ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਰਹਿਣ ਦੇ ਲਈ ਵਿਨੀਪੈਗ ਹੈ ਜਿਹੜਾ ਉਹ ਸਭ ਤੋਂ ਘੱਟ ਸੁਰੱਖਿਅਤ ਹੈ। ਤੇ ਦੂਜੇ ਪਾਸੇ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਲੈਥਬ੍ਰਿਜ ਹੈ ਉਹ ਹੈ ਤਾਂ ਪਹਿਲੇ 10 ਸ਼ਹਿਰਾਂ ਦੇ ਵਿੱਚ ਸ਼ੁਮਾਰ,
ਪਰ ਇਹਦੇ ਵਿੱਚ ਜਿਹੜਾ ਕ੍ਰਾਈਮ ਰੇਟ ਆ ਉਹ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਹੈ। ਸੋ ਇਹ ਜਿਹੜਾ ਡਾਟਾ ਇਹ ਸੇਫਟੀ ਇੰਡੈਕਸ ਤੇ ਜਿਹੜੀ ਕੰਮ ਕਰਦੀ ਹੈ ਕੈਨੇਡਾ ਦੇ ਵਿੱਚ ਸਾਈਟ ਰੈਂਟੋਲਾ, ਉਹਨੇ ਇਹ ਦਾਅਵੇ ਕੀਤੇ ਨੇ ਤੇ ਉਹਨਾਂ ਦਾ ਜਿਹੜਾ ਇਹ ਡਾਟਾ ਜੀ। ਜੀ, ਜਿਸ ਤਰ੍ਹਾਂ ਆਪਾਂ ਇਨਫਲੇਸ਼ਨ ਦੀ ਇੰਟਰਸਟ ਰੇਟ ਦੀ ਗੱਲਬਾਤ ਕਰਦੇ ਸੀ, ਕਿਉਂਕਿ ਇਨਫਲੇਸ਼ਨ ਦੇ ਜੋ ਨਵੇਂ ਫਿਗਰਸ ਆਏ ਆ, ਕਹਿੰਦੇ ਵੀ 3% ਤੇ ਪਹੁੰਚ ਗਈ ਆ। ਉਹਨੂੰ ਦੇਖਦੇ ਹੋਏ ਅੱਜ USA ਦੀਆਂ ਜੋ ਸਟਾਕ ਮਾਰਕੀਟ ਆ, ਚਾਹੇ ਉਹ S&P ਆ, ਉਹ ਡਾਓ ਜੋਨ ਇੰਡਸਟਰੀਅਲ, ਨੈਸਡੈਕ, ਤਿੰਨੇ ਹੀ ਪੌਪ ਅਪ ਹੋਏ ਆ, ਅਪ ਗਏ ਹੈਗੇ ਆ। ਇਹ ਤੋਂ ਇਹ ਲੱਗਦਾ ਹੈ, ਕਹਿੰਦੇ ਵੀ ਹੋ ਸਕਦਾ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਨਾ ਵਧਾਵੇ, ਪਰ ਇਹ ਗਰੰਟੀ ਨਹੀਂ ਹੈ। ਅੱਜ S&P ਇੰਡੈਕਸ 0.8%, ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਅਪ ਗਿਆ। ਡਾਓ ਜੋਨ ਇੰਡਸਟਰੀਅਲ 0.5% ਅਪ ਗਿਆ ਤੇ ਟੈਕ ਹੈਵੀ ਨੈਸਡੈਕ ਜੋ ਆ ਉਹ 1% ਦੇ ਕਰੀਬ ਅਪ ਗਿਆ। ਕੰਜ਼ਿਊਮਰ ਪ੍ਰਾਈਸ ਇੰਡੈਕਸ ਰਿਪੋਰਟ ਦੇ ਮੁਤਾਬਕ ਜੋ ਮਾਰਚ 2021 ਤੋਂ ਬਾਅਦ ਇਹ ਜੋ ਡਾਟਾ ਆ ਬਿਲਕੁਲ ਲੋ ਤੇ ਆਇਆ 3% ਤੇ ਜੋ ਸੈਂਟਰਲ ਰਿਜ਼ਰਵ ਬੋਰਡ ਦਾ ਬੈਂਕ ਦਾ ਜੋ ਟਾਰਗੇਟ ਆ ਉਹ 2% ਦੇ ਕਰੀਬ ਹੈਗਾ। ਸੋ ਇਹ ਦੇਖਦੇ ਆ ਵੀ ਕਿੰਨਾ ਕੁ ਆਉਣ ਵਾਲੇ ਸਮੇਂ 'ਚ ਇਹ ਸਾਰਾ ਕੁਝ ਚੇਂਜ ਹੁੰਦਾ ਹੈਗਾ ਜੀ। ਪਰ ਜਿਨ੍ਹਾਂ ਲੋਕਾਂ ਦੇ ਕੋਲ ਪੈਸੇ ਹੈਗੇ ਆ, ਬੈਂਕ ਦੇ ਵਿੱਚ ਤੁਹਾਡੇ ਪੈਸੇ ਆ, ਉਹਨਾਂ ਦੇ ਇੰਟਰਸਟ ਰੇਟ ਵੀ ਵੱਧ ਰਿਹਾ ਆ। ਕਈ ਹੁਣ ਅੱਗੇ ਤਾਂ 0.5%, 0.25% ਸੀ, 5% ਤੱਕ ਵੀ ਕਈ ਸੇਵਿੰਗਸ ਅਕਾਊਂਟ ਜੋ ਬੈਂਕਾਂ ਦੇ ਆ ਉਹ ਪੈਸੇ ਬੈਂਕਸ ਦੇ ਰਹੀਆਂ ਬੈਂਕ ਰੇਟ ਦੇ ਮੁਤਾਬਕ। ਇਹ 2008 ਤੋਂ ਬਾਅਦ ਹੁਣ ਇਸ ਸਿਚੁਏਸ਼ਨ ਦੇ ਉੱਤੇ ਪਹੁੰਚਿਆ। ਸੋ ਜਿਨ੍ਹਾਂ ਦੇ ਕੋਲ ਕਾਫੀ ਪੈਸੇ ਹੈਗੇ ਆ ਬੈਂਕ ਦੇ ਵਿੱਚ, ਆਪਣੀ ਬੈਂਕ ਦੇ ਨਾਲ ਗੱਲਬਾਤ ਕਰੋ। ਸੇਵਿੰਗਸ ਦੇ ਵਿੱਚ ਜਾਂ ਕਿਸੇ ਨੇ CD ਲੈਣੀ ਆ ਜਾਂ ਵੱਖ-ਵੱਖ ਅਕਾਊਂਟ ਆ, ਉਹਨਾਂ 'ਚ ਤੁਸੀਂ ਇੰਟਰਸਟ ਰੇਟ ਜ਼ਿਆਦਾ ਕਮਾ ਸਕਦੇ ਆ। JP Morgan, ਸਿਟੀ ਗਰੁੱਪ, ਵੈਲਸ ਫਾਰਗੋ, ਇਹ ਸਾਰੀਆਂ ਜਿਹੜੀਆਂ ਬੈਂਕਾਂ ਆ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਜਿਹੜੇ Q2 ਦੇ ਰਿਜ਼ਲਟ ਆ ਕਾਫੀ ਗੁੱਡ ਸ਼ੋ ਹੋ ਰਹੇ ਹੈਗੇ ਆ। ਜੇ ਓਵਰਆਲ ਦੇਖਿਆ ਜਾਵੇ, ਰੈਂਟ ਸਟਿਲ ਉੱਪਰ ਗਿਆ ਹੈਗਾ, ਫੂਡ ਕਾਸਟ ਹਜੇ ਵੀ ਬਹੁਤ ਹਾਈ ਹੈਗੀ ਆ। ਯੂਜ਼ਡ ਕਾਰ ਦੀਆਂ ਪ੍ਰਾਈਸਿਸ ਉਹ ਥੋੜੀਆਂ ਡਾਊਨ ਗਈਆਂ ਆ। ਪਿਛਲੇ 2-3 ਸਾਲਾਂ 'ਚ ਤੁਸੀਂ ਦੇਖਿਆ ਵੀ ਜਿਹੜੀਆਂ ਪੁਰਾਣੀਆਂ ਕਾਰਾਂ ਆ ਉਹਨਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਸੀਗੀਆਂ, ਹੁਣ ਉਹ ਕੀਮਤਾਂ ਆ ਡਾਊਨ ਗਈਆਂ ਹੈਗੀਆਂ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਉੱਤਰੀ ਕੋਰੀਆ ਦੀ। ਉੱਤਰੀ ਕੋਰੀਆ ਨੇ ਆਪਣੇ ਪੂਰਬੀ ਪਾਣੀਆਂ ਦੇ ਵੱਲ ਜਿਹੜੀ ਬੈਲਿਸਟਿਕ ਮਿਜ਼ਾਈਲ ਦਾਗੀ ਹੈ। ਦੱਖਣੀ ਕੋਰੀਆ ਤੇ ਜਾਪਾਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਲਾਂਚਿੰਗ ਉੱਤਰੀ ਕੋਰੀਆ ਨੇ ਆਪਣੇ ਇਲਾਕੇ ਦੇ ਨੇੜੇ ਜਿਹੜੀ ਹੈ ਕਥਿਤ ਅਮਰੀਕੀ ਖੁਫੀਆ ਹਵਾਈ ਜਹਾਜ਼ ਦੀਆਂ ਗਤੀਵਿਧੀਆਂ ਦੇ ਵਿਰੋਧ ਦੇ ਵਿੱਚ ਜਿਹੜੀ ਆ ਉਹ ਹੈਰਾਨ ਕਰ ਦੇਣ ਵਾਲੇ ਜਿਹੜੇ ਨਤੀਜੇ ਨੇ ਉਹਨਾਂ ਦੀ ਧਮਕੀ ਦੇਣ ਤੋਂ 2 ਦਿਨਾਂ ਬਾਅਦ ਕੀਤੀ ਹੈ। ਸੋ ਉੱਤਰੀ ਕੋਰੀਆ ਦਾ ਜਿਹੜਾ ਮਿਜ਼ਾਈਲ ਪ੍ਰੀਖਣ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਹਮੇਸ਼ਾ ਚੱਲਦਾ ਹੀ ਰਹਿੰਦਾ ਤੇ ਇਸ ਕਰਕੇ ਥੋੜਾ ਜਿਹਾ ਵਰਲਡ ਦੇ ਵਿੱਚ ਕ੍ਰਿਟਿਸਿਜ਼ਮ ਵੀ ਚੱਲਦੇ ਨੇ, ਫੇਸ ਕਰਦੇ ਨੇ ਕਿ ਇਹਨਾਂ ਦਾ ਜਿਹੜਾ ਕਦੇ ਕਿਸੇ ਦੇਸ਼ ਨੂੰ ਧਮਕੀ ਦੇ ਦੇਣੀ, ਕਦੇ ਕਿਸੇ ਨੂੰ। ਖਾਸ ਕਰਕੇ ਅਮਰੀਕਾ ਦੇ ਜੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹਨਾਂ ਦਾ ਅਮਰੀਕਾ ਦੇ ਨਾਲ ਕਿ ਜਿਹੜੀ ਇਹ ਵਾਰ ਹੈ ਜਾਂ ਜਿਹੜੀ ਇਹ ਪ੍ਰੀਖਣ ਹੈ ਇਹ ਹਮੇਸ਼ਾ ਚੱਲਦੇ ਰਹਿੰਦੇ ਨੇ। ਅਮਰੀਕਾ ਇਹਨਾਂ ਪ੍ਰੀਖਣਾਂ ਨੂੰ ਕਿੰਨਾ ਸੀਰੀਅਸ ਲੈਂਦਾ ਉਹਦੇ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ, ਪਰ ਹਾਂ ਇੰਨਾ ਜ਼ਰੂਰ ਹੈ ਕਿ ਜਦੋਂ ਵੀ ਕੋਈ ਮਿਜ਼ਾਈਲ ਪ੍ਰੀਖਣ ਹੁੰਦਾ ਤੇ ਉਹਦੇ ਵਿੱਚ ਵਾਸ਼ਿੰਗਟਨ ਦਾ ਜਾਂ ਨਿਊਯਾਰਕ ਦਾ ਇਹ ਜਿਹੜਾ ਜ਼ਿਕਰ ਆ ਉਹ ਜ਼ਰੂਰ ਕਰਦੇ ਆ ਉੱਤਰੀ ਕੋਰੀਆ ਵਾਲੇ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ ਤੇ ਜਾਂਦੇ ਜ਼ਰੂਰ ਜਿੰਨੇ ਵੀ ਆਪਣੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਦੋਸਤ, ਮਿੱਤਰ, ਰਿਸ਼ਤੇਦਾਰ ਆਲ ਓਵਰ ਦੀ ਵਰਲਡ ਜਿੱਥੇ ਵੀ ਹੈਗੇ ਆ, ਜੇ ਸੱਚਮੁੱਚ ਹੀ ਤੁਹਾਨੂੰ ਸਾਡੇ ਜਿਹੜੇ ਸਾਰੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਲਓ, ਅਪਡੇਟ ਕੈਲੀਫੋਰਨੀਆ ਲੈ ਲਓ, ਗੁਰਬਾਣੀ ਦੇ ਪ੍ਰੋਗਰਾਮ ਪੰਜਾਬੀ ਰੇਡੀਓ USA ਤੇ ਲਗਭਗ 8 ਘੰਟਿਆਂ ਦੇ ਸਵੇਰ ਨੂੰ ਨਿਤਨੇਮ, ਆਸਾ ਦੀ ਵਾਰ, ਸੁਖਮਨੀ ਸਾਹਿਬ ਤੇ ਮੰਜੀ ਸਾਹਿਬ ਤੋਂ ਕਥਾ, ਤੇ ਇਸੇ ਤਰ੍ਹਾਂ ਸ਼ਾਮ ਨੂੰ ਰਹਿਰਾ ਸਾਹਿਬ ਤੇ ਵੱਖ-ਵੱਖ ਗੁਰੂ ਘਰਾਂ ਤੋਂ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦੇ ਆ। ਹੋਰ ਸਾਡੇ ਟਰੱਕਿੰਗ ਨੂੰ ਲੈ ਕੇ ਸ਼ੋਅ, ਇਮੀਗ੍ਰੇਸ਼ਨ ਨੂੰ ਲੈ ਕੇ ਸ਼ੋਅ, ਸਿਹਤ ਸੰਭਾਲ ਨੂੰ ਲੈ ਕੇ, ਹੋਰ ਕਿਚਨ ਦੇ ਵਿੱਚ ਜੋ ਆਪਣੀਆਂ ਬੀਬੀਆਂ ਸਮਾਨ ਤਿਆਰ ਕਰਦੀਆਂ ਉਹਨੂੰ ਲੈ ਕੇ, ਕਲਚਰਲ ਪ੍ਰੋਗਰਾਮ, ਐਗਰੀਕਲਚਰ ਨੂੰ ਲੈ ਕੇ ਬਹੁਤ ਸਾਰੇ ਐਜੂਕੇਸ਼ਨਲ ਪ੍ਰੋਗਰਾਮ ਆਪਾਂ ਲੈ ਕੇ ਆਣੇ ਹੈਗੇ, ਜਿਹਦੇ ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਸਿੱਖਿਆ ਮਿਲਦੀ ਆ। ਤੁਸੀਂ ਚਾਹੁੰਦੇ ਆ ਕਿ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਮਿਲੇ ਤੇ ਸਾਰਿਆਂ ਨੂੰ ਕਹੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੰਜਾਬੀ ਰੇਡੀਓ USA ਦੇ ਨੂੰ, Facebook ਨੂੰ ਲਾਈਕ ਕਰ ਲਓ, ਤੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨ ਜਿਹੜੇ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨ ਆ 14 ਦੇ ਕਰੀਬ AM ਤੇ FM ਸਟੇਸ਼ਨ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਰੈਡਿੰਗ ਤੋਂ ਲੈ ਕੇ
ਜੋ ਲਾਸ ਐਂਜਲਸ ਨੂੰ ਹਾਈਵੇ 5 ਦੀਆਂ ਜਿਹੜੀਆਂ ਪਹਾੜੀਆਂ ਗ੍ਰੇਪ ਵਾਈਨ ਵਾਲਾ ਏਰੀਆ ਉੱਥੇ ਤੱਕ ਤੁਸੀਂ ਸਾਰੇ ਚੈਨਲ ਸੁਣ ਸਕਦੇ ਆ। ਯੂਬਾ ਸਿਟੀ, ਸੈਕਰਾਮੈਂਟੋ, ਲੋਡਾਈ, ਬੇ ਏਰੀਏ ਦੇ ਵਿੱਚ ਸਭ ਤੋਂ ਵੱਡਾ ਸਟੇਸ਼ਨ, 2 ਸਟੇਸ਼ਨ ਆ ਬੇ ਏਰੀਏ ਦੇ ਵਿੱਚ, AM ਸਟੇਸ਼ਨ ਸਭ ਤੋਂ ਵੱਡੇ, ਇੱਕ 810 ਆ ਤੇ ਇੱਕ 1170 ਜੋ 50,000 ਵਾਟ ਦਾ ਆ। ਇਹ ਜਦੋਂ ਵੀ ਤੁਸੀਂ ਕਿਤੇ ਬੇ ਏਰੀਏ ਨੂੰ ਆਨੇ, ਚਾਹੇ ਤੁਸੀਂ ਯੂਬਾ ਸਿਟੀ ਵੱਲੋਂ ਆਨੇ ਆ, ਸੈਕਰਾਮੈਂਟੋ ਵੱਲੋਂ, ਮੋਡੈਸਟੋ, ਮੈਂਟੀਕਾ ਵੱਲੋਂ, ਫ੍ਰਿਜ਼ਨੋ ਵੱਲੋਂ, ਇਧਰੋਂ ਮੋਨਰੇ ਕਾਉਂਟੀ, ਸਲੀਨਸ ਵੱਲੋਂ, ਤੇ ਤੁਸੀਂ ਜਿਹੜਾ ਰੇਡੀਓ ਆ ਕਾਰ ਦੇ ਵਿੱਚ, ਟਰੱਕ ਦੇ ਵਿੱਚ ਸੁਣ ਸਕਦੇ ਆ। ਨਵੇਂ ਰੇਡੀਓ ਸੈਟਸ ਵੀ ਪਹੁੰਚ ਚੁੱਕੇ ਆ, ਬਹੁਤ ਸਾਰੀਆਂ ਕਾਲਸ ਆ ਰਹੀਆਂ। ਆਪਣੇ ਘਰਾਂ ਦੇ ਵਿੱਚ ਵੀ ਪਰਿਵਾਰ ਜਿਹੜੇ ਰਹਿੰਦੇ ਆ ਜਾਂ ਬਿਜ਼ਨਸ ਤੇ ਸਟੋਰਾਂ ਤੇ ਤੁਹਾਨੂੰ ਰੇਡੀਓ ਦੀ ਜ਼ਰੂਰਤ ਆ, ਉਹ 'ਚ ਕੋਈ ਆਪਾਂ ਪ੍ਰੋਫਿਟ ਨਹੀਂ ਮਿਲਾਣੇ, ਜਿੰਨੇ ਕੁ ਦਾ ਰੇਡੀਓ ਸਾਨੂੰ ਆਇਆ ਆ ਉਨੇ ਦਾ ਹੀ ਦਿੰਦੇ ਆ, ਤਾਂ ਕਿ ਸਾਡੇ ਵੱਧ ਤੋਂ ਵੱਧ ਲਿਸਨਰ ਉਹ ਉਸ ਨੂੰ ਸੁਣਨ। ਬਹੁਤ ਵਾਰ ਲੋਕ ਸੋਚਦੇ ਵੀ ਪਤਾ ਨਹੀਂ ਉਹ 'ਚ ਕੀ ਹੋਣਾ ਆ, ਵੀ ਪਤਾ ਨਹੀਂ ਕਿੰਨੇ ਕੁ ਪੈਸੇ ਨਹੀਂ ਬਣਾ ਲੈਣੇ ਆ। ਉਹ ਸਿਰਫ ਸਾਡਾ ਮੇਨ ਮਕਸਦ ਇਹ ਆ, ਵੱਧ ਤੋਂ ਵੱਧ ਜਿਹੜੇ ਲਿਸਨਰ ਆ ਘਰਾਂ 'ਚ ਬੈਠ ਕੇ ਵੀ ਉਹ ਉਹਨਾਂ ਨੂੰ ਸੁਣਨ। ਤੇ ਪੰਜਾਬੀ ਰੇਡੀਓ USA ਦੇ ਰੇਡੀਓ ਸੈਟਸ ਤੁਸੀਂ ਲੈਣੇ ਆ ਤੇ ਤੁਸੀਂ ਕਿਸੇ ਵੀ ਸਟੇਸ਼ਨ ਦੇ ਲਈ ਜਿੰਨੇ ਵੀ ਮੈਂ ਤੁਹਾਨੂੰ ਦੱਸੇ ਹੈਗੇ ਆ, ਹੁਣ ਸਾਰੇ ਰੇਡੀਓ ਸੈਟ ਸਾਡੇ ਕੋਲ ਪਹੁੰਚ ਚੁੱਕੇ ਆ। ਪਿਛਲੇ ਕੋਰੋਨਾ ਵਾਇਰਸ ਦੇ ਦੌਰਾਨ ਤੁਹਾਨੂੰ ਪਤਾ ਹੈ ਵੀ ਬਹੁਤ ਜ਼ਿਆਦਾ ਸਭ ਕੁਝ ਹੀ ਬੰਦ ਸੀਗਾ, ਤੇ ਹੁਣ ਤੁਸੀਂ ਕਿਸੇ ਵੀ ਏਰੀਏ 'ਚ ਲੈਣੇ ਆ, ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਦਿਓ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕਿੱਥੇ, ਕਿਹੜੇ ਸਟੋਰ ਤੇ ਮਿਲ ਸਕਦੇ, ਜਾਂ ਕਿੱਥੋਂ ਤੁਸੀਂ ਆ ਕੇ ਲੈ ਸਕਦੇ, ਕਿਹੜੇ ਗੁਰੂ ਘਰੋਂ ਜਾਂ ਸਾਡੇ ਰੇਡੀਓ ਸਟੇਸ਼ਨ ਦਾ ਜਿਹੜੇ ਸਟੂਡੀਓ ਸੈਨੋਜ਼ ਆ ਜਾਂ ਫ੍ਰਿਜ਼ਨੋ ਕਿੱਥੋਂ ਲੈ ਸਕਦੇ ਆ। ਤੇ ਰੇਡੀਓ ਸਟੇਸ਼ਨ ਦਾ ਟੈਲੀਫੋਨ ਨੰਬਰ ਹੈਗਾ 408 272 ਤੇ 5200, 408 272 5200। ਸੋ ਇੱਥੇ ਹੀ ਲੈਣਾ ਜੀ ਇਜਾਜ਼ਤ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਸਤਿ ਸ੍ਰੀ ਅਕਾਲ ਤੇ ਜੁੜੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ USA।